ਲਿਆ ਐਕਸਪ੍ਰੈਸਮੈਨ ਇਹਦੀ ਸੀ 10 ਤਰੀਕ ਦੀ ਪੈਸਿਆਂ ਦੀ ਵਾਪਸੀ, ਹਜੇ ਤੱਕ ਇਹ ਪੈਸੇ ਦੇਣ ਕਿਉਂ ਨਹੀਂ ਆਇਆ ਹੈ? ਓਏ ਤਕੀਰ ਇਧਰ ਆ ਪੁੱਤਰ, ਇਧਰ ਹੁੰਦੀ ਆ, ਇਧਰ ਆ। ਤੈਨੂੰ ਪਤਾ ਮੇਰੀ ਆਹ ਸਾਈਡ ਘੱਟ ਚੱਲਦੀ, ਇਧਰ ਆ। ਇਹ ਮੈਨੂੰ ਦੱਸ ਪੁੱਤਰ ਪੱਖਾ ਕਦੋਂ ਦਾ ਚੱਲਣ ਡਿਆ? ਘੰਟਾ ਹੋ ਗਿਆ। ਹਾਂ ਲੈ ਫੜ, ਘੰਟਾ ਹੋ ਗਿਆ ਪੁੱਤ, ਇਹ ਤਾਂ 2 ਯੂਨਿਟ ਖਾ ਗਿਆ ਹੋਣਾ। ਇਹਨੂੰ ਏਦਾਂ ਕਰ, ਅੰਦਰ ਜਾ ਕੇ 10 ਮਿੰਟ ਚਲਾ ਕੇ ਮੁੜ ਕੇ ਬੰਦ ਕਰ ਦੇ ਪੁੱਤ, ਪਸੀਨਾ ਹੀ ਸਿਕਾਉਣਾ ਵਾ। ਜ਼ਰੂਰੀ ਆ ਵੀ ਬੁੱਲੇ ਆਈ ਜਾਣ ਸਾਨੂੰ, ਹੈ ਸਮਝਦਾ ਨਾ ਗੱਲ ਨੂੰ? ਜਾ ਬੰਦ ਕਰ ਇਹਨੂੰ, ਬੰਦ ਕਰ। ਚਲ ਹੁਣ ਚੱਲਦਾ ਰਹਿੰਦੇ। ਤੇ ਤੇਰਾ ਪਿਓ ਜਿਹੜਾ ਨਹੀਂ ਆਇਆ, ਉਹਨੇ ਮੇਰੇ ਨਾਲ ਵਾਅਦਾ ਕੀਤਾ ਸੀ ਅੱਜ ਆਉਣਾ ਉਹਨੇ, ਹੈ? ਤੇਰੇ ਪਿਓ ਕੋਲ ਤੈਨੂੰ ਪਤਾ 85,000 ਰੁਪਇਆ ਮੈਂ ਲੈਣਾ, 85,000 ਰੁਪਇਆ ਹੈ। ਜਦੋਂ ਤੱਕ ਦਿੰਦਾ ਨਹੀਂ ਤਾਂ ਮੈਂ ਤੈਨੂੰ ਘਰ ਨੂੰ ਜਾਣ ਦੇਣਾ, ਗੱਲ ਜ਼ਿਹਨ 'ਚ ਰੱਖੀ ਮੇਰੇ। ਅੱਛਾ ਚੱਲ ਪੱਖਾ ਬੰਦ ਕਰ। अस्सलाम वालेकुम जी। ਵਾਲੇਕਮ ਸਲਾਮ। ਆ ਗਿਆ ਤੂੰ? ਹੈ ਤੇਰੇ ਘਰ ਵੀ ਮੈਂ ਮੁੰਡਾ ਭੇਜਿਆ ਸੀ, ये तदी ਘਰ आया ਦੇ ਤੇਰੇ ਦੱਸ ਦੇ ਕਿਉਂ ਨਹੀਂ ਗਾ ਵੀ? मैं तो चला ਨਹੀਂ ਨਹੀਂ ਚੱਲਣ ਦੇ ਪੁੱਤ, ਯੂਨਿਟ 2 ਖਾ ਗਿਆ ਹੈ। ਇੱਧਰ ਦੀ ਆ। ਇਹ ਕਿਹੜੀ ਗੱਲ ਹੋਈ? ਅਸੀਂ ਤੈਨੂੰ ਪੈਸੇ ਨਹੀਂ ਦੇਈਦੇ? ਪੈਸੇ ਤਾਂ ਦੇ ਦੇ ਪੁੱਤ, ਇਸ ਕੰਮ ਤੇ ਦਿੰਨਾ ਤੂੰ। ਚਲਾ ਦੇ ਪੱਖਾ, ਕੋਈ ਨਹੀਂ ਪੁੱਤ, ਪਤਾ ਨਹੀਂ ਕਿੱਥੋਂ ਬਲਿਆ ਆਇਆ ਕਿੱਥੋਂ। ਬਲਿਆ ਨਹੀਂ ਆਇਆ, ਤੇਰੇ ਤੇ ਹੀ ਬਲਿਆ ਆਇਆ ਮੈਂ। ਇੱਧਰ ਨੂੰ ਆ, ਇੱਧਰ ਨੂੰ ਆ, ਇੱਧਰ 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 ਨੂੰ ਆ। ਪਹਿਲਾਂ ਮੈਂ ਪਰਸੀਨਾ ਸੁਕਾਉਣਾ। ਪਸੀਨਾ? ਅੱਛਾ ਮੇਰੇ ਕੋਲ ਮਲਮ ਲਵਾਉਣ ਆਇਆ ਤੂੰ? ਇੱਧਰ ਆ। ਇਹ ਤੇਰੀ ਵਜ੍ਹਾ ਨਾਲ ਪਰਸੀਨਾ ਆਇਆ ਵਾ। ਮੇਰੀ ਵਜ੍ਹਾ ਨਾਲ? ਅੱਛਾ ਜੀ, ਮੈਂ ਤੈਨੂੰ ਟੋਏ 'ਚ ਲੈ ਕੇ ਵੜਿਆ ਸੀ। ਟੋਏ 'ਚ ਲੈ ਕੇ ਵੜਿਆ ਸੀ। ਕੀ ਵਜ੍ਹਾ ਕੀ ਬਣੀ ਪੁੱਤਰ? ਮੁੰਡਾ ਜੋ ਮੈਂ ਤੇਰੇ ਘਰ ਭੇਜਿਆ, ਤੇਰਾ ਕੰਮ ਨਹੀਂ ਸੀ ਬਣਦਾ ਵੀ ਆਣ ਕੇ ਤੂੰ ਫਟਾਫਟ ਮੇਰੀ ਗੱਲ ਸੁਣਦਾ? ਤੂੰ ਮੁੰਡਾ ਭੇਜਿਆ ਕਦ? ਤੈਨੂੰ ਸ਼ਰਮ ਹਯਾ ਹੈ ਕਿ ਨਹੀਂ? ਨਹੀਂ ਤੂੰ 30,000 ਰੁਪਏ ਜਿਹੜਾ ਮੇਰਾ ਫਿਰ ਕਿੱਦਾਂ ਦੇਣਾ ਵਾ? ਕਿੱਦਾਂ ਲੈਣਾ ਤੂੰ? ਤੁਸੀਂ ਤਾਂ ਲੋਕ ਜਿਹੜੇ ਉਹ ਹੈ ਹੀ ਨਹੀਂ ਕਿ ਵੀ ਜਿਹੜੇ ਆਪ ਤੁਹਾਡੇ ਦਿਮਾਗ 'ਚ ਆ ਜਾਵੇ ਮੈਂ ਕਿਸੇ ਦੇ ਪੈਸੇ ਦੇਣੇ। ਗੈਰਤ ਵਾਲੀ ਗੋਲੀ ਬਣੀ ਆ, ਉਹ ਖਾ ਕੇ ਦੇਖ ਲੈ। ਅੱਛਾ ਤੇਰੇ ਕੋਲ ਤਾਂ ਪਤਾ ਪਿਆ ਹੋਣਾ ਇਹ, ਪੱਤਾ ਪਿਆ ਤੂੰ ਤਾਂ ਹੋਣਾ। ਸਵੇਰ ਸ਼ਾਮ ਖਾਂਦਾ ਹੋਵੇਂਗਾ, ਕਿਉਂਕਿ ਤੇਰੇ 'ਚ ਤਾਂ ਗੈਰਤ ਹੈ ਹੀ ਨਹੀਂ। ਤੇਰੇ 'ਚ ਗੈਰਤ ਹੁੰਦੀ ਤੂੰ ਮੇਰੇ ਪੈਸੇ ਦੇ ਕੇ ਨਾ ਜਾਂਦਾ। ਗੱਲ ਸੁਣ ਲੈ ਮੇਰੀ, ਹਾਂ। ਜਿਹੜਾ ਤੂੰ ਸੂਤ ਖਾਣਾ ਫਿਰਦਾ ਨਾ, ਇਹਦੇ ਨਾਲ ਲਾਂਤ ਪੈਂਦੀ ਆ ਆ ਮੂੰਹ ਤੇ। ਸੂਤ ਖਾਦਾ ਜਾਂਦਾ, ਆ ਸਾਰਾ ਸੂਤ ਉਹਦਾ ਮਾਮਾ, ਅਸੀਂ ਮੰਜੇ ਬਣਾਉਣ ਡਿਆ, ਤੂੰ ਸੂਤ ਖਾਣ ਦਾ ਕਹੀ ਜਾਂਦਾ ਮੰਜੇ ਸਾਨੂੰ। ਬਣਾਉਣ ਡਏ ਆ। ਇਹ ਸੂਤ ਨਹੀਂ ਹੁੰਦਾ, ਇਹ ਕਾਰੋਬਾਰ ਹੁੰਦਾ ਵਾ ਪੁੱਤਰ। ਤੂੰ ਅਗਰ ਮੇਰੇ ਕੋਲ ਲੱਖ ਰੁਪਇਆ ਲਿਆ ਸੀ, ਤੇਰੇ ਨਾਲ ਮੇਰੇ ਮੁੱਕੇ ਨਹੀਂ 25,000 ਰੁਪਇਆ ਮਹੀਨਾ। ਮੈਨੂੰ ਦੱਸ, ਤੇਰੇ ਕੋਲ ਤਾਂ ਸਿਰਫ ਹਜੇ ਤੱਕ ਮੈਂ 20,000 ਰੁਪਇਆ ਲਿਆ ਵਾ, 30,000 ਤੇਰੇ ਕੋਲ ਮੈਂ ਲੈਣਾ ਵਾ। ਓਏ ਉਹ 30 ਹੁਣ ਅੱਲਾ ਦੇ ਨਾਂ ਤੇ ਮਾਫ ਕਰ ਦੇ ਅੱਲਾ ਦੇ ਨਾਂ ਤੇ ਤੂੰ ਮੈਨੂੰ ਦੇ ਹੀ ਦੇ ਤਾ, ਹੈ? ਯਾਰ। ਤੁਸੀਂ ਵਿੱਚ ਜਿਹੜਾ ਜਦੋਂ ਦੇਣਾ ਲੈਣਾ ਹੁੰਦਾ ਨਾ, ਫਿਰ ਫੌਰੀ ਤੁਸੀਂ ਅੱਲਾ ਦੀ ਜ਼ਾਤ ਵਿੱਚ ਪਾਉਨੇ ਵੀ ਤੁਸੀਂ ਅਗਲੇ ਦਾ ਜਿਹਦੇ ਵਾਅਦਾ ਕੀਤਾ, ਪ੍ਰੋਮਿਸ ਕੀਤਾ ਪੁੱਤਰ, ਉਹ ਪੈਸੇ ਕਿਉਂ ਨਹੀਂ ਦੇਣ ਦੇ? ਤੈਨੂੰ ਮੈਂ ਇੱਕ ਗੱਲ ਦੱਸ ਦਿੱਤੀ ਆ, ਸੂਤ ਦੇਣ ਵਾਲਾ ਵੀ ਲਾਂਤੀ ਆ ਤੇ ਸੂਤ ਖਾਣ ਵਾਲਾ ਵੀ ਲਾਂਤੀ ਆ। ਖਾਣ ਵਾਲਾ ਤਾਂ ਲਾਂਤੀ ਮੈਨੂੰ ਨਜ਼ਰ ਆਉਂਦਿਆ, ਦੇਣ ਵਾਲੇ ਦੀ ਮੈਨੂੰ ਲੱਗਦਾ ਕੋਈ ਮਜਬੂਰੀ ਉਹ ਹੋਣੀ। ਭਾਈ ਤੂੰ ਹੀ ਖਾਣਾ ਵਾ, ਤੂੰ ਹੀ ਦੇਣਾ ਵਾ, ਅਸੀਂ ਤਾਂ ਤੈਨੂੰ ਵਾਪਸੀ ਦਿੰਦੇ ਫਿਰਦੇ ਆ। ਵਾਪਸੀ ਦੇ ਦੇ ਵੇ। ਜਦੋਂ ਤੂੰ ਤੈਨੂੰ ਪਰੇਸ਼ਾਨੀ ਸੀ, ਜਦੋਂ ਤੂੰ ਮਜਬੂਰੀ ਸੀ ਪੁੱਤਰ, ਤੂੰ ਤਾਂ ਮਰਨ ਵਾਲਾ ਹੋਇਆ ਸੀ, ਮੈਨੂੰ ਲੱਖ ਰੁਪਏ ਚਾਹੀਦਾ, ਮੈਨੂੰ ਲੱਖ ਰੁਪਏ ਚਾਹੀਦਾ, ਅਸੀਂ ਤੇਰੇ ਕੰਮ ਆਏ। ਤੇਰਾ ਕੰਮ ਨਹੀਂ ਸੀ ਬਣਦਾ, ਮੁੜ ਕੇ ਸਾਡੇ ਕੰਮ ਆ। ਅਸੀਂ ਤੈਨੂੰ ਵਾਅਦੇ ਤੇ ਮੋੜਿਆ ਨਹੀਂ। ਵਾਅਦੇ ਤੇ ਮੁੜਿਆ ਸਿਰਫ 20,000 ਰੁਪਏ ਆਇਆ, 30,000 ਤੇਰੇ ਕੋਲ ਹਜੇ ਮੈਂ ਲੈਣਾ। ਉਹ 1,20,000 ਆਇਆ ਵਾ, ਡੇਲੇ ਸਹੀ ਕਰ ਆਪਣੇ। ਉਹ ਲੱਖ ਤਾਂ ਮੇਰਾ ਸੀ। ਹਾਂ ਉਹ ਤਾਂ 30 ਜਿਹੜਾ ਪ੍ਰਾਫਿਟ ਆ, ਜਿਹੜਾ ਕਾਰੋਬਾਰ ਦਾ ਸਿਸਟਮ ਹੁੰਦਾ ਹੈ, ਦੇਣ ਲੈਣ ਹੁੰਦਾ ਸੀ। ਅਗਰ ਕਿਸੇ ਕੱਪੜੇ ਵਾਲੇ ਨੂੰ ਪੈਸੇ ਦਈਏ ਤਾਂ ਸਾਨੂੰ ਇੰਨੀ ਪ੍ਰਾਫਿਟ ਦਿੰਦਾ ਵਾ। ਕੈਸਾ ਤੇਰਾ ਕੱਟੇ ਹੱਥ ਰਗਾ ਮੂੰਹ ਆ, ਤੈਨੂੰ 20 ਦੇਤਾ ਵਾ, ਮਗਰ ਹੁਣ 30 ਮਾਫ ਕਰ ਦੇ। ਕੱਟੇ ਹੱਥ ਦਾ ਮਤਲਬ ਕੱਲਾ ਟੋਂਡਾ ਰਗਾ? ਹਾਂਜੀ ਐਦਾਂ ਦਾ ਮੂੰਹ ਮੇਰਾ ਹੈ ਜੀ। ਔਰ ਜੇ ਮੈਂ ਹੱਥ ਲੱਗਾ ਹੋਵੇ ਤਾਂ ਫਿਰ ਤੇਰੇ ਵਰਗਾ ਮੂੰਹ। ਇਹ ਕਿਹੜੀ ਗੱਲ ਕੀਤੀ ਤੁਸੀਂ? ਮੈਂ ਗੱਲ ਕਰਾਂਗਾ ਕਿਉਂਕਿ ਮੈਂ ਪੈਸੇ ਲੈਣੇ ਤੇਰੇ ਕੋਲ। ਦੇਖ ਲੈ, ਤੂੰ ਪਿੰਡ ਦਾ ਬੰਦਾ ਵਾ, ਤੂੰ ਆਪਣੇ ਬੰਦੇ ਦਾ ਖਿਆਲ ਨਹੀਂ ਕਰਨਾ ਤੇ ਕਿਹਦਾ ਕਰਨਾ ਵਾ? ਆਪਣਾ ਬੰਦਾ ਡੁੱਬਣ ਡਿਆ, ਮੈਂ ਤੇਰਾ ਖਿਆਲ ਕਰਾਂ ਪੁੱਤਰ? ਕਿਉਂ ਖਿਆਲ ਕਰਾਂ? ਤੇਰੇ ਨਾਲ ਗੱਲ ਨਹੀਂ ਸੀ ਹੋਈ ਜਦੋਂ ਤੈਨੂੰ ਪੈਸੇ ਦਿੱਤੇ, ਤੇਰੇ ਨਾਲ ਵਾਅਦਾ ਕੀਤਾ, ਤੂੰ ਮੈਨੂੰ ਕਿਹਾ ਕਿ ਮੈਂ ਪੈਸੇ ਦਊਂਗਾ ਤੇ ਦੇ। ਮੈਂ ਚੌਂਕ 'ਚ ਬੈਠਾ ਸੀ, ਹਰ ਬੰਦੇ ਨੇ ਕਿਹਾ, ਉਹਨੇ ਕਿਹਾ ਜਿੱਡਾ ਉਹ ਲਾਂਤੀ ਬੰਦਾ ਵਾ ਪੂਰੇ ਪਿੰਡ 'ਚ ਕੋਈ ਨਹੀਂ ਹੈਗਾ ਤੇ ਨਾ ਤੂੰ ਕਿਸੇ ਤੇਰੇ। ਪੁੱਤਰ ਕਿਸੇ ਹੋਰ ਚੌਂਕ 'ਚ ਬਹਿ ਜਾਣਾ ਸੀ। ਤੈਨੂੰ ਜੇ ਪਤਾ ਵੀ ਇੱਕ ਚੌਂਕ 'ਚ ਲਾਣ ਮੈਨੂੰ ਕਹਿਣ ਡਿਆ ਮੈਂ ਆ। ਅਗਲੇ ਚੌਂਕ 'ਚ ਬੈਠਾ, ਉੱਥੇ ਕਹਿੰਦੇ ਬੜਾ ਬਗੈਰਤ ਵਾ। ਤੂੰ ਚੁੱਪ ਕਰਕੇ ਆਪਣੇ ਘਰ ਹੀ ਰਹਿ, ਤੈਨੂੰ ਕਿਹੜੀ ਲੋੜ ਆ ਕਿਸੇ ਕੋ ਜਾਣ ਦੀ? ਉਹ ਤੇਰੀਆਂ ਗੱਲਾਂ ਹੋਣ ਡੀਆਂ ਥਾਂ ਥਾਂ ਤੇ। ਇਹੋ ਤੇ ਗੱਲ ਆ ਪੁੱਤਰ, ਪੈਸੇ ਵਾਲੇ ਬੰਦੇ ਦੀਆਂ ਗੱਲਾਂ ਹੀ ਹੁੰਦੀਆਂ ਪੈਸੇ ਵਾਲੇ ਬੰਦੇ ਦੇ ਨੇ ਹੁੰਦੀਆਂ, ਜਿਹੜਾ ਤੂੰ ਹਰਾਮ ਖਾਨਾ ਵਾ ਉਹਦੀਆਂ ਗੱਲਾਂ ਹੋਣ ਡੀਆਂ। ਹਰਾਮ ਖਾਨਾ ਮੈਂ ਤੇ ਕੁੱਤੇ ਖਾਣ ਡਿਆ ਹਾਂ। ਕੁੱਤੇ ਬੇਵਕੂਫ ਖਾਣ ਡਿਆ। ਆਦਮੀ। ਉਹ ਤੈਨੂੰ ਸ਼ਰਮ ਨਹੀਂ ਚਾਹੀਦੀ? ਨਾ ਤੇਰੇ ਅੱਗੇ ਕੋਈ ਬੱਚਾ ਵਾ, ਨਾ ਕੋਈ ਤੇਰੀ ਬੀਵੀ ਆ, ਨਾ ਕੋਈ ਮਾਂ ਪਿਓ ਵਾ, ਇਕੱਲਾ ਹੀ ਆ ਤੂੰ। ਜਿੱਦਣ ਤੇਰੀ ਫੂਕ ਨਿਕਲੇਗੀ ਲੋਕਾਂ ਨੇ ਖਾਣਾ ਇਹ। ਲੋਕਾਂ ਕਿੱਦਾਂ ਖਾਣਗੇ? ਮੈਂ ਜਾਣ ਲੱਗੇ ਸਾਰੇ ਨੂੰ ਅੱਗ ਲਾ ਕੇ ਜਾਊਂ। ਗੱਲ ਸੁਣ ਲੈ ਮੇਰੀ, ਹਾਂ। ਜਦੋਂ ਬੰਦਾ ਜਾਂਦਾ ਨਾ ਦੁਨੀਆ ਤੋਂ ਤੇ ਦੋਵੇਂ ਹੱਥ ਖਾਲੀ ਹੁੰਦੇ ਆ। ਮੈਂ ਕਦੋਂ ਕਹਿਣ ਡਿਆ ਬੰਦਾ ਬਾਲ ਕਰਾਉਂਦਾ ਜਾਂਦਾ ਦੋਵਾਂ ਹੱਥਾਂ 'ਚ ਗੇਂਦਾਂ ਹੁੰਦੀਆਂ, ਪੁੱਤ ਖਾਲੀ ਹੱਥ ਹੀ ਜਾਂਦਾ ਵਾ। ਮੇਰਾ ਕਹਿਣ ਦਾ ਮਤਲਬ ਆ ਕੋਈ ਕੰਮ ਐਸੇ ਕਰ ਜਾ ਕਿ ਤੇਰੀ ਕੋ ਫੂੜੀ ਤੇ 4 ਬੰਦੇ ਬਹਿ ਜਾਣ, ਕੋਈ ਤੇਰਾ ਕੋ ਖਤਮ ਦਰੂਦ ਵਾ ਦੇਣ। ਤੂੰ ਜਦੋਂ ਮਰਨਾ ਵਾ ਲੋਕਾਂ ਨੇ ਕਹਿਣਾ ਸ਼ੁਕਰ ਆ ਮਰ ਗਿਆ। ਅੱਛਾ ਤੂੰ ਪੈਸੇ ਮੈਨੂੰ ਦੇ ਦੇ, ਅਗਲੀ ਗੱਲ ਮੈਂ ਬਾਅਦ 'ਚ ਸੋਚਾਂਗਾ। ਪੈਸੇ ਮੇਰੇ ਦੇ, 30,000 ਰੁਪਏ ਮੇਰਾ ਹੁਣੇ ਦੇ ਤੂੰ ਮੇਰੇ। ਮੈਂ ਨਾ ਹੁਣ ਤੈਨੂੰ ਉਸ ਤਰ੍ਹਾਂ ਜਾਣ ਨਹੀਂ ਦੇਣਾ ਪੁੱਤਰ। ਤਕੀਰ ਅੰਦਰ ਪਈ ਸੀ ਪੁੱਤ ਮੇਰੀ ਜ਼ੰਜੀਰ, ਲਿਆ। ਇਹ ਕਿਹੜਾ ਮੈਂ ਬੰਨ ਲੈਣਾ ਹੁੰਦਾ ਪੁੱਤਰ, ਮੈਂ ਆ ਲੋਹੇ ਦਾ ਮੰਜਾ ਇਸ ਕਰਕੇ ਰੱਖਿਆ ਇਹਦੇ ਨਾਲ ਮੈਂ ਬੰਦੇ ਬੰਨਦਾ। ਪੂਰੇ ਪਿੰਡ ਨੇ ਆਪਸ 'ਚ ਇਤਫਾਕ ਕਰ ਲਿਆ ਵਾ, ਕਹਿੰਦੇ ਇਹਨੂੰ ਵੱਧ ਪੈਸਾ ਕੋਈ ਨਹੀਂ ਦੇਣਾ, ਹੁਣ ਜਿਹੜਾ ਇਹਦੇ ਕੋਲ ਲੈਣਾ ਵਾ ਉਹੀ ਮੋੜਨਾ ਵਾ। ਸੂਤ ਇਸ ਪਿੰਡ 'ਚ ਨਹੀਂ ਚੱਲਣਾ। ਪੂਰੇ ਪਿੰਡ ਦੇ ਵਿੱਚ ਹਰ ਬੰਦਾ ਤਾਂ ਪਰੇਸ਼ਾਨ ਆ। ਮੈਨੂੰ ਦੱਸ ਵੀ ਐਸੇ ਪਿੰਡ ਨੂੰ ਕੀ ਕਰਨਾ ਵੀ ਤੁਸੀਂ ਕੰਮਕਾਰ ਹੀ ਨਹੀਂ ਕਰਦੇ? ਤੁਸੀਂ ਕਿਉਂ ਆਪਣੀਆਂ ਜ਼ਰੂਰਤਾਂ ਵਧਾਈਆਂ ਪੁੱਤਰ? ਤੁਸੀਂ ਉਹੀ ਰੁੱਖੀ ਮੇਸੀ ਖਾ ਕੇ ਕਿਉਂ ਨਹੀਂ ਆਪਣਾ ਗੁਜ਼ਾਰਾ ਕਰਦੇ? ਕਿਉਂ ਤੁਹਾਨੂੰ ਟੀਵੀ ਚਾਹੀਦਾ? ਕਿਉਂ ਤੁਹਾਨੂੰ ਏਸੀ ਚਾਹੀਦਾ? ਕਿਉਂ ਤੁਹਾਨੂੰ ਫਰਿੱਜਾਂ ਚਾਹੀਦੀਆਂ ਜਦੋਂ ਪੈਸੇ ਹੈ ਹੀ ਨਹੀਂ? ਪੈਸੇ ਨੇ ਨਾ ਪੈਸਾ ਕਮਾ ਕਮਾ ਕੇ ਖਚਰਾ ਹੋ ਗਿਆ ਤੂੰ, ਖਚਰਾ ਮੂੰਹ ਹੋ ਗਿਆ ਤੇਰਾ। ਤੈਨੂੰ ਤਾਂ ਬੁਖਾਰ ਵੀ ਨਹੀਂ ਚੜਦਾ ਕਿ ਕੋਈ ਡਾਕਟਰ ਨੂੰ ਪੈਸਾ ਵਟਾ ਦੇਵੇਂ ਤੂੰ। ਉਹ ਤਾਂ ਤੁਹਾਡੀਆਂ ਸਭ ਤੋਂ ਪਹਿਲੇ ਤਾਂ ਪੂਰੇ ਪਿੰਡ ਦੀਆਂ ਮੈਂ ਤੁਹਾਨੂੰ ਦੱਸ ਦਵਾਂ ਵੀ ਕਿਸੇ ਨੇ ਬਦਦੁਆਵਾਂ ਬੰਨੀਆਂ ਵਾ। ਤੁਹਾਡੀ ਬਦਦੁਆ ਕਿਸੇ ਨੂੰ ਨਹੀਂ ਲੱਗਦੀ। ਜੇ ਲੱਗਦੀ ਹੁੰਦੀ ਤੇ ਹੁਣ ਤੁਹਾਨੂੰ ਆਪ ਹੀ ਪੁੱਤਰ ਜਿਹਦੇ ਤੁਸੀਂ ਪੈਸੇ ਦੇਣੇ ਸੀ ਉਹਨੂੰ ਲੱਗ ਜਾਣੀ ਸੀ। ਚੌਰੀ ਮੈਂ ਤੈਨੂੰ ਇੱਕ ਗੱਲ ਦੱਸ ਦਿੰਦਾ ਵਾ, ਗਰੀਬ ਦੀ ਹਾਂ ਜਿਹੜੇ ਨਾ ਅਰਸ਼ ਫਰਸ਼ ਹਿਲਾ ਦਿੰਦੀ ਆ। ਕੋਈ ਨਹੀਂ ਪੁੱਤ, ਤੂੰ ਗਰੀਬ ਤੇ ਹੈ ਹੀ ਨਹੀਂਗਾ। ਹੈ ਜਿਹੜਾ 1 ਲੱਖ ਰੁਪਇਆ ਘਰ ਲਿਜਾ ਕੇ ਯੈਸੀ ਕਰ ਗਿਆ ਉਹਦੀ, ਤੂੰ ਗਰੀਬ ਆ?
ਵਕਤ ਮਾੜਾ ਅੱਲਾ ਕਿਸੇ ਤੇ ਨਾ ਲਿਆਵੇ, ਕਿਸੇ ਤੇ ਮਾੜਾ ਵਕਤ ਨਾ ਲਿਆਵੇ। ਤੂੰ ਤਾਂ ਵਕਤ ਮਾੜੇ ਦੇ ਵਿੱਚ ਚੰਗਾ ਭਲਾ ਸੈੱਟ ਹੋਇਆ ਪਿਆ ਹੈ। ਤੇਰੇ ਨੈਣਕਸ਼ੀ ਹੋ ਕੇ ਤੇਰੇ ਤੇ ਵਕਤ ਮਾੜਾ ਹੀ ਰਹਿਣਾ ਵਾ ਪੁੱਤਰ ਓਏ। ਪੈਸੇ ਮੇਰੇ ਮੈਨੂੰ ਦੇ ਦੇ ਤੇ ਫਿਰ ਇੱਥੋਂ ਜਾਏ। ਚੌਰੀ ਵੱਧ ਪੈਸੇ ਲੈ ਲੈ ਕੇ ਤੇਰਾ ਚੌਥੇ ਗੇਰ ਵਰਗਾ ਮੂੰਹ ਹੋ ਗਿਆ, ਗਾਂ ਨੂੰ ਜਾਈ ਜਾਣ ਡਿਆ ਤੂੰ। ਇੱਥੋਂ ਮੇਰਾ ਦਿਲ ਤੇ ਕਰਦਾ ਮੈਂ ਆਪਣੀ ਇੱਥੋਂ ਕੈਂਚੀ ਖੋਲਾਂ ਐ ਕਰਕੇ। ਮੈਂ ਕੈਂਚੀ ਖੋਲੇ ਤੂੰ ਕੈਸਾ ਯਾਮੇ ਦੇ ਖੜਕੇ ਵਰਗਾ ਮੂੰਹ ਆ ਤੇਰਾ, ਤੂੰ ਮੁੜਦਾ ਹੀ ਨਹੀਂ ਹੁੰਨਾ। ਥੋੜਾ ਬਹੁਤਾ ਕੋਈ ਹਿਜਾ ਕਰ। ਮੇਰੀ ਗੱਲ ਸੁਣ ਲੈ ਪੁੱਤਰ, ਪੈਸੇ ਤੈਨੂੰ ਜਿਹੜਾ 30,000 ਰੁਪਏ ਦੇਣੇ ਪੈਣੇ। ਮੈਂ ਤੇਰੇ ਕੋਈ ਪੱਖਾ ਬੰਦ ਕਰ ਤਕੀਰ, ਬੰਦ ਕਰ, ਪੱਖਾ ਬੰਦ ਕਰ। ਇਹ ਐਡਾ ਕੋ ਅੱਛਾ ਮਹਿਮਾਨ ਨੇ ਵੀ ਤੂੰ ਪੱਖਾ ਚਲਾਇਆ ਉਦੋਂ ਦਾ। ਹਾਏ ਅੱਛੇ ਮਹਿਮਾਨ ਵੀ ਇੱਥੇ ਰੋਂਦੇ ਹੀ ਜਾਣ ਡਏ ਆ। ਰੋਂਦੇ ਮੈਂ ਉਹਨਾਂ ਦੀਆਂ ਬਾਹਾਂ ਮਰੋਂਦੇ ਆ। ਮੇਰਾ ਵਰਕਾ ਪਾੜ ਮੈਂ ਜਾਵਾਂ। ਤੇਰਾ ਵਰਕਾ ਨਹੀਂ ਪੁੱਤ, 30,000 ਰੁਪਏ ਦੇਣਾ ਫਿਰ ਤੇਰਾ ਵਰਕਾ ਮੈਂ ਹੁਣ ਤੈਨੂੰ ਜਿਹੜੇ ਅਗਲਾ 30,000 ਨਾ ਉਹਦੀਆਂ ਬਦਦੁਆਵਾਂ ਦੇਣੀਆਂ। ਤੇਰਾ ਰਵੇ ਕੱਖਣਾ, ਤੇਰਾ ਬੇੜਾ ਗਰਕ ਹੋ ਜਾ, ਤੇਰੇ ਹੱਥ ਮਾਂ ਸੌ ਜਾਣ, ਤੇਰਾ ਮੂੰਹ ਸੌ ਜਾ, ਸੁੱਤੇ ਨਾ ਉੱਠੇ ਤੂੰ। ਓਕੇ ਪੁੱਤ ਪੈਸੇ ਦੇ ਜੇ, ਬਸ ਹੋ ਗਿਆ ਨਾ। ਤੇਰੀ ਤਸੱਲਾ ਹੋ ਗਈ, ਤੇਰੀ ਪੜਾਸ ਨਿਕਲ ਗਈ। ਹੁਣ ਪੈਸੇ ਦੇ ਦੇ। ਜਿੱਦਣ ਹੋਣਗੇ ਹੁਣ ਉਦੋਂ ਹੀ ਦਵਾਂਗੇ। ਕਿੱਦਣ ਹੋਣਗੇ? ਕਿੱਦਣ ਹੋਣਗੇ? ਤੇਰੇ ਕੋਲ ਹੋਣਾ ਹੀ ਨਹੀਂ। ਉਹ 1,25,000 ਦੇਤਾ ਵਾ, 20 ਵੀ ਦੇ ਦਾਂਗੇ ਤੈਨੂੰ। ਮੈਂ ਤਾਂ ਤੇਰੇ ਕੋਲ ਮਾਫੀ ਮੰਗਣ ਆਇਆ ਸੀ। 25 ਨਹੀਂ 20, 1,20,000 ਆਇਆ ਪੁੱਤਰ। 30,000 ਰੁਪਏ ਤੇਰੇ ਰਹਿੰਦਾ ਵਾ। 30,000 ਦਾ ਮਾਫ ਕਰ ਦੇ। ਮੈਂ ਕੋਈ ਨਹੀਂ ਮਾਫ ਕਰਨਾ। ਮੈਂ ਤੈਨੂੰ ਦੱਸ ਦਵਾਂ, ਮੈਂ ਮਾਫ ਕੋਈ ਨਹੀਂ ਕਰਨਾ। ਮੇਰੀ ਗੱਲ ਦੇ ਵਿੱਚ ਰੱਖੀ। ਚੌਰੇ ਰੱਬ ਦੀ ਲਾਠੀ ਬੜੀ ਬੇਆਵਾਜ਼ ਆ। ਹੁਣ ਮੇਰੀ ਗੱਲ ਸੁਣ, ਵਿੱਚ ਰੱਬ ਨਾ ਪਾਈ ਓਏ। ਤੁਸੀਂ ਜਿਹੜਾ ਜਦੋਂ ਪੈਸੇ ਦੇਣੇ ਹੁੰਦੇ ਉਦੋਂ ਵਿੱਚ ਫੌਰੀ ਰੱਬ ਪਾਉਂਦੇ ਆ, ਜਦੋਂ ਤੁਸੀਂ ਲੈਣੇ ਹੁੰਦੇ ਉਦੋਂ ਨਹੀਂ ਤੁਹਾਨੂੰ ਰੱਬ ਯਾਦ ਸਾਡੀਆਂ ਤਾਂ ਵੀਰੇ ਤੈਨੂੰ ਝੋਲੀਆਂ ਅੱਡੀਆਂ ਵਾ। ਇਹ ਤੇਰੀ ਬਣੀ ਤੁਸੀਂ ਝੋਲੀ, ਤੁਸੀਂ ਕਮੀਜ਼ ਪਾਉਂਦੇ ਹੀ ਇਸ ਕਰਕੇ ਵੀ ਝੋਲੀ ਚੁੱਕਣੀ ਤੁਸੀਂ। ਸਾਰੀ ਜ਼ਿੰਦਗੀ ਤੂੰ ਕੱਲਿਆਂ ਇਹਦੇ ਨੇ ਥੱਲੇ ਰਹਿਣਾ ਪੂਰੇ ਪੱਕੇ ਕਾਨੇ ਲਵਾ ਲਾ, ਜਿਹੜੀ 24 ਘੰਟੇ ਤਾਂ ਹੀ ਰਵੇ ਝੋਲੀ। ਤੈਨੂੰ ਉਹ ਸ਼ੂਗਰ ਹੋਣੀ ਜਿਹੜੀ ਪਾਕਿਸਤਾਨ ਚ ਲਾ ਦੇਣਾ ਨਹੀਂ। ਆਪਣੀ ਬਕਵਾਸ ਬੰਦ ਕਰ। ਮੈਂ ਤੈਨੂੰ ਵਰਕਾ ਪਾੜ, ਮੇਰਾ ਵਰਕਾ ਪਾੜ। ਮੈਂ ਤੇਰਾ ਵਰਕਾ, ਤੇਰਾ ਮੈਂ ਵਰਕਾ ਤਾਂ ਪਾੜਦਾ ਜ਼ਿੰਦਗੀ ਦਾ। ਤੇਰੇ ਦੇ ਦਾਂਗੇ ਜਦੋਂ ਹੋਣਗੇ ਉਦੋਂ ਦੇਵਾਂਗੇ। ਸੋਲਾ ਮੈਂ ਤਾਂ ਦੱਸ ਦਵਾਂ। ਪਿਆ ਦੇਖ ਮੇਰੀ ਝੋਲੀ ਉੱਡੀ, ਤੇਰਾ ਬੇੜਾ ਝੋਲੀ ਗਰਕ ਹੋਣਾ। ਪਹਿਲੇ ਸਭ ਤੋਂ ਪਹਿਲੇ ਕੈਂਚੀ ਲਿਆ ਕੇ ਤੇਰੀਆਂ ਦੋਵੇਂ ਝੋਲੀਆਂ ਕੱਢ ਦੇਣੀਆਂ, ਫਿਰ ਮੋੜ ਕੇ ਤਰਸਾਂਗਾ ਮੈਂ ਬਦਵਾ ਕਿਹਨੂੰ ਦੇਣੀ। ਇਹਨਾਂ ਗੱਲਾਂ ਦਾ ਇਸ ਜਿਹੜੇ ਕੰਮ ਤੂੰ ਕਰਵਾ ਜਿਹੜਾ ਇੱਧਰ ਮੇਰੇ ਨਾਲ ਗੱਲ ਕਰ। ਲੈ ਲੱਗਦਾ ਬਾਂਦਰ ਜੇਲ੍ਹ ਚ ਹੋ ਗਿਆ। ਉਧਰਲੇ ਪਾਸੇ ਹਾਂ। ਕਾਹ ਮੇਰੇ ਮੂੰਹ ਤੇ ਹੱਥ ਤੂੰ ਭੁਗਤੇ ਤਾਂ ਗਰੀਬ ਦੀ ਹਾਂ ਲੱਗਣੀ ਤੈਨੂੰ। ਮੂੰਹ ਤੇ ਤੇਰੇ ਹੱਥ ਬੇੜੇ ਗਰਕ ਹੋਣੇ ਆ। ਕੁੱਤੇ ਆਪਣੇ ਨਾਨ ਨਸ਼ੇ ਦੇਖ ਸਿੱਧੇ ਕਿਤੇ ਤੂੰ ਦੇਖੀ ਸੀ ਤੇਰਾ ਬੇੜਾ ਗਰਕ ਹੋਣਾ ਵਾ। ਆ ਗਰੀਬ ਦੀ ਬਦਦੁਆ ਤੈਨੂੰ। ਆ ਸਵੇਰ ਸ਼ਾਮ ਤੈਨੂੰ ਬਦਦੁਆ ਮੇਰੇ ਵੱਲੋਂ। ਤੋਕੀਰ ਪੁੱਤਰ ਪੱਖਾ ਬੰਦ ਕਰ, ਉਦੋਂ ਚੱਲੀ ਜਾਣ ਡਿਆ। ਤੈਨੂੰ ਪਤਾ ਹੀ ਮੈਂ ਉਧਰ ਨੂੰ ਗਿਆ ਸੀ। ਇੱਧਰ ਆ ਤੋਕੀਰ, ਇੱਧਰ ਆ ਪੁੱਤਰ, ਇੱਧਰ ਆ। ਇਹਨੂੰ ਕਰ ਬੰਦ। ਉਹਦੇ ਬਲਕਿ ਸੋਚ ਦੇ ਕੋਲ ਹੀ ਰਹਿ। ਹੈ ਚੱਲ, ਜਦੋਂ ਮੈਂ ਕਹਾਂ ਉਦੋਂ ਚਲਾ ਤਾ, ਜਦੋਂ ਮੈਂ ਕਹਾਂ ਬੰਦ ਕਰਤੇ। ਆਏ ਹਾਏ, ਕਿੰਨਾ ਟੁਰ ਕੇ ਜਾਣਾ ਹੈ, ਕਿੱਥੇ ਕਿੰਨਾ ਕੁ ਸਫ਼ਰ ਰਹਿ ਗਿਆ। ਉਹ ਤੁਰ ਲੈਨੇ, ਕੀ ਹੋ ਗਿਆ? ਥੋੜਾ ਜਿਹਾ ਰਹਿ ਗਿਆ। ਪਿਆਸ ਨਹੀਂ ਲੱਗੀ ਮੈਨੂੰ, ਨਾ ਕੁਝ ਖਵਾਇਆ ਨਾ ਪਿਆਇਆ, ਸਫ਼ਰ ਹੀ ਕਰਾਈ ਜਾਣ ਡੇ। ਤੈਨੂੰ ਕਿਤੇ ਹੋਟਲ ਨਜ਼ਰ ਆ ਰਿਹਾ, ਕੋਈ ਦੁਕਾਨ ਨਜ਼ਰ ਆ ਰਹੀ ਹੈ ਯਾਰ? ਤੇ ਇੱਥੇ ਕੁਛ ਨਾ ਕੁਛ ਮਿਲਦਾ ਹੀ ਹੋਏਗਾ। ਉਹ ਕੀ ਮਿਲਦਾ ਹੋਏਗਾ? ਆ ਪਾਣੀ ਪੀ ਲੈ ਇੱਥੋਂ। ਤੁਸੀਂ ਪੀ ਲਓ, ਗੰਦਾ ਪਾਣੀ ਪੀਣਾ ਮੈਂ। ਤੇ ਫਿਰ ਤੂੰ ਆਪ ਯਾਰ ਸਮਝਦਾਰ ਦੇਖੋ ਆ ਕਿੰਨੀ ਯਾਰ। ਗਰਮੀ ਲੱਗਣ ਦੀ, ਪਸੀਨਾ ਹੀ ਪਸੀਨਾ, ਉਹ ਖੁਸ਼ਕ ਨਹੀਂ ਹੋਣ ਡਿਆ। ਖੁਦਾ ਦਾ ਮੇਰੇ ਨਾਂ। ਲੱਤਾਂ ਦੀ ਬੱਸ ਹੋ ਗਈ, ਬਸ ਮੇਰੇ ਕੋਲ ਨਹੀਂ ਟੁਰਿਆ ਜਾਂਦਾ। ਉਹ ਅੱਲਾ ਦੀ ਬੰਦੀ ਆ, ਥੋੜਾ ਹੀ ਰਹਿ ਗਿਆ ਜੀ। ਆ ਜਾ। ਆ ਹੀ ਜਾਵਾਂ, ਕਿੱਥੇ ਤੱਕ ਰਹਿ ਗਏ? ਉਹ ਯਾਰ ਡੇਰਾ ਚੱਲਾ ਬਸ। ਟੈਨਸ਼ਨ। ਡੇਰਾ ਆ ਗਿਆ। ਤੋਕੀਰ ਹਾਂਜੀ ਪੁੱਤਰ ਮੇਰੀ ਗੱਲ ਸੁਣ ਲਾ ਵਾ। 182 ਜਿਹੜੇ ਮਾਲਟੇ ਮੈਂ ਪੂਰੇ ਗਿਣ ਲਏ ਇਹਦੇ। ਇਹਨਾਂ ਚੋਂ ਇੱਕ ਵੀ ਮਾਲਟਾ ਘਟੇ ਨਾ। ਅੱਛਾ ਖਰਾਬ ਹੀ ਹੋ ਜਵੇ, ਜੇ ਸੁੱਟਣਾ ਤਾਂ ਮੈਨੂੰ ਦਿਖਾ ਕੇ ਸੁੱਟਣਾ, ਠੀਕ ਹੈ? ਮੈਂ ਨੰਬਰ ਲਾ ਦਿੱਤੇ ਨੇ ਉੱਤੇ, ਠੀਕ ਹੈ? ਆ ਜਾ ਦੂਜੇ ਬੂਟੇ ਦੇ ਕੋਲ। ਇਹਨੂੰ ਕੋਈ ਸ਼ਾਇਬ ਨਹੀਂ ਲੱਗੀ ਹੈ। ਇੰਨੀ ਮਿਹਨਤ ਇੰਨੀ ਇਹ ਤਾਂ ਤੂੰ ਕਰਦਾ ਪੁੱਤਰ, ਇਹ ਤੇ ਅਜੇ ਤੱਕ ਕੋਈ ਸ਼ਾਇਬ ਨਹੀਂ ਲੱਗੀ। ਇਹ ਅਨਾਰ ਦਾ ਬੂਟਾ ਵਾ, ਜਾਂ ਅਨਾਰ ਬਾਹਰੋਂ ਲਿਆ ਕੇ ਇੱਥੇ 2-3 ਕਿਲੋ ਲਾ ਦੇ, ਕਮ ਸੇ ਕਮ ਮੈਨੂੰ ਤਾਂ ਹੌਸਲਾ ਹੋਵੇ। ਇੱਧਰ ਆ। ਇਹਦੀ ਮੈਂ ਗਿਣਤੀ ਨਹੀਂ ਹਜੇ ਕੀਤੀ। ਇਹਦੇ ਕੋਲ ਨਹੀਂ ਤੂੰ ਜਾਣਾ। ਅੱਛਾ ਠੀਕ ਹੈ ਜੀ। ਆ ਜਾ ਮੇਰੇ ਕੋਲ, ਆ ਜਾ। ਤੋਕੀਰ ਅਗਰ ਐਕਸ ਇੱਥੇ ਆਲੂ ਬੁਖਾਰੇ ਲੱਗ ਗਏ ਨਾ ਪੁੱਤ, ਮੇਰੀ ਜ਼ਿੰਦਗੀ ਬਦਲ ਜਾਣੀ ਹੈ। ਮੈਂ ਦੂਜੇ ਸਾਰੇ ਕੰਮ ਛੱਡ ਦੇਣੇ, ਮੈਂ ਸਿਰਫ ਆਲੂ ਬੁਖਾਰਾਂ ਦੇ ਦੁਆਲੇ ਹੋ ਜਾਣਾ, ਠੀਕ ਆ? ਤੋਕੀਰ ਆ ਜਾ। ਪਾਣੀ ਠੰਡਾ ਕਿਤੇ ਬਣਾਇਆ ਹੈ? ਪਾਣੀ ਠੰਡਾ ਫੜ ਪੁੱਤ, ਪਾਣੀ ਠੰਡਾ ਫੜ। ਠੰਡਾ ਪਾਣੀ ਫੜ। ਤੋਕੀਰ ਪਾਣੀ ਪਾ ਤੋਕੀਰ। ਸਿਰ 'ਚ ਨਹੀਂ ਪਾਉਣਾ, ਨਜ਼ੀਰ ਫੁੱਟੀ ਮੇਰੀ। ਨੰਗਿਆ। ਹਾਂ ਬਰ ਤੈਨੂੰ ਕਿਹਾ ਸੀ ਨਾਲ ਜਾਂ ਤੋਂ ਕੌਲਾ ਲੈ ਕੇ ਆਉਣਾ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਲੜਾਈ ਹੋਈ ਤੁਹਾਡੀ ਖੈਰ ਨਾਲ? ਕਿਉਂ ਕੀ ਹੋਇਆ? ਪੱਟੀ ਹੋਈ ਮੇਰੇ? ਉਹ ਕੌਣ ਤੁਸੀਂ ਜੀ? ਹੈ ਮੇਰਾ ਭਰਾ। ਇਹ ਮੇਰੀ ਭੈਣ। ਉਹ ਉਹ ਕੀ ਗਿੱਲ ਵੱਜਾਈ ਬੈਠ ਜਾ। ਇਹ ਭੈਣ ਤੁਹਾਡੀ? ਇਹ ਬੈਠੋ। ਹਾਂਜੀ। ਆਜੋ ਬੈਠੋ। ਆ ਬੈਠੋ। ਬੈਠੋ। ਤੁਸੀਂ ਉੱਥੇ ਬਾਹਰ ਬੈਠੋ। ਇੱਥੇ ਬੈਠੋ। ਬੈਠੋ ਤੁਸੀਂ ਵੀ, ਤੁਸੀਂ ਬੈਠੋ। ਇੱਧਰ ਹੋ ਜ਼ਰਾ। ਅੱਛਾ ਤੇ ਤੁਸੀਂ ਬੈਠਣਾ। ਮੈਂ ਇਹਨਾਂ ਕੋ ਬੈਠਣਾ ਮੇਰੇ। ਜੀ ਸੁਣਾਓ, ਖੈਰ ਖਰੀਅਤ ਨਾਲ ਜਾਣਾ ਹੋਇਆ? ਹਾਂਜੀ ਖੈਰ ਖਰੀਅਤ ਨਹੀਂ ਹੈ। ਅੱਛਾ, ਕੋਈ ਜ਼ਰੂਰਤ ਤਾਂ ਨਹੀਂ ਕਿਸੇ ਸ਼ੈ ਦੀ? ਨਹੀਂ ਜ਼ਰੂਰਤ ਤਾਂ ਕਿਸੇ ਸ਼ਾਇਦ ਨਹੀਂ ਜੀ, ਬਸ ਅੱਛਾ ਕੰਮ ਕਾਰ ਦੀ ਜ਼ਰੂਰਤ ਹੈ ਜੀ। ਇਸ ਸਿਲਸਿਲੇ 'ਚ ਅਸੀਂ ਤੁਹਾਡੇ ਕੋਲ ਹਾਜ਼ਰ ਹੋਏ ਆ। ਇੱਕ ਮਿੰਟ ਤੋਕੀਰ। ਤੈਨੂੰ ਪਾਣੀ ਕੀ ਪੁੱਤ। ਤਕਲੀਫ? ਸਾਡੇ ਨਾਲ ਗੱਲ ਕਰੋ। ਅੱਛਾ ਤੋਕੀਰ ਪੁੱਤਰ, ਮਹਿਮਾਨ ਆਏ ਨੇ, ਉਹਨਾਂ ਨੂੰ ਪਾਣੀ ਪਿਲਾਓ। ਤੇ ਮੈਨੂੰ ਤੁਸੀਂ ਉਹਨਾਂ ਨੂੰ ਦੇਖੋ, ਪਹਿਲੇ ਪਾਣੀ ਪੀਓ। ਬਸ ਹੁਣ ਪਤਾ ਚੱਲ ਗਿਆ ਨਾ ਮੈਂ ਪਾਣੀ ਪੀਣਾ। ਤੁਸੀਂ ਰਸਤੇ 'ਚ ਪਾਣੀ ਨਹੀਂ ਪਿਲਾਇਆ। ਰਸਤੇ 'ਚ ਉਹਨਾਂ ਨੂੰ ਪਿਆਸ ਲੱਗੀ ਹੋਈ। ਤੁਸੀਂ ਕਿਦਾਂ ਦੇ ਨਲਾਇਕ ਸ਼ਖਸ ਹੋ,
ਪਾਣੀ ਤਾਂ ਪਹਿਲੇ ਪਿਲਾਉਣਾ ਚਾਹੀਦਾ ਸੀ। ਤੁਸੀਂ ਵੀ ਪਾਣੀ ਪੀਣਾ ਵਾ? ਨਲਾਇਕ ਕਹਦਾ ਮੈਂ ਫੇਲ ਆ ਗਿਆ ਯਾਰ। ਪਾਣੀ ਪੀਓ ਪਾਣੀ ਪੀਓ ਪਾਣੀ ਪੀਓ ਓਏ ਇੰਨਾ ਪਾਣੀ ਮੱਛੀ ਰੱਖੀ ਅੰਦਰ ਅਸੀਂ। ਪੀਓ ਪਾਣੀ ਪੀਓ। ਦਿਓ ਗਲਾਸ ਵਾਪਸ। ਪਾਣੀ ਵੀ ਤੁਸੀਂ ਸਾਨੂੰ ਤੱਤਾ ਪਿਆ ਰਹੇ ਹੋ। ਕੋਈ ਗੱਲ ਨਹੀਂ ਤੱਤਾ, ਇਹ ਇਸ ਮੌਸਮ 'ਚ ਤੱਤਾ ਪੀਣਾ ਚਾਹੀਦਾ। ਠੰਡਾ ਪੀ ਕੇ ਗਲਾ ਖਰਾਬ ਕਰਾਉਣਾ ਤੁਸੀਂ ਹੈਂ? ਦੱਸੋ ਉਹਨਾਂ ਨੂੰ। ਅੱਗੇ ਮੂੰਹ ਤਾਂ ਖਰਾਬ ਹੋਇਆ ਹੀ ਆ, ਗਲਾ ਵੀ ਗੱਲ ਖਰਾਬ ਇਹ ਹੋਇਆ ਆ ਜੀ ਬਜ਼ੁਰਗੋ, ਜੀ। ਬਾਬਾ ਜੀ ਗੱਲ ਇਹ ਆ, ਤੁਸੀਂ ਅੰਕਲ ਜੀ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ। ਇਹ ਬਜ਼ੁਰਗ ਔਰ ਅੰਕਲ ਤੁਸੀਂ ਮੈਨੂੰ ਕਹਿ ਰਹੇ ਜੀ ਜੀ ਇਹ ਤੁਸੀਂ- ਟੋਪੀ ਲਾਵੋ, ਤੁਹਾਨੂੰ ਹੋਸ਼ ਆਵੇ, ਤੁਸੀਂ ਆਪਣੀ ਓਹੋ ਸ਼ਾਬਾਸ਼। ਗੱਲ ਇਹ ਅੰਕਲ ਜੀ ਕਹਿਣ ਦਾ ਅੰਕਲ ਨਹੀਂ ਕਹਿਣਾ ਪੁੱਤ। ਹਾਂਜੀ ਤੁਸੀਂ ਦੱਸੋ ਹੁਕਮ ਅਸੀਂ ਆਏ ਤੁਸੀਂ ਆ, ਦੱਸੋ ਨਾ, ਅਸੀਂ ਕੰਮ ਵਾਸਤੇ ਆਏ ਆ। ਤੁਸੀਂ ਅਸੀਂ ਕੰਮ ਦੋਨੇ ਹਾਂਜੀ, ਭੈਣ ਭਰਾ ਸਾਨੂੰ ਕੰਮ ਤੁਹਾਡੇ ਕੋਲ ਚਾਹੀਦਾ। ਕੰਮ ਦੇ ਸਿਲਸਿਲੇ 'ਚ ਆਏ ਆ ਅਸੀਂ। ਅੱਛਾ ਫਿਰ ਤੁਸੀਂ ਜੀ। ਖੜੇ ਹੋ ਖੜੇ ਹੋ ਤੇ ਉੱਠੋ, ਉਹ ਉੱਠੋ, ਤੁਸੀਂ ਜੇ ਤੁਸੀਂ ਸਾਨੂੰ ਕੰਮ ਦਵੋ ਨਾ, ਉੱਠੋ 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 ਜ਼ਰਾ ਇੱਕ ਮਿੰਟ ਖੜੇ ਹੋ ਕੀ ਹੈ, ਕੰਮ ਮਿਲ ਖੜੇ ਗਿਆ? ਹੋ ਇਹ ਇੱਥੇ ਅਗਰ ਕੰਮ ਲੱਭਣਾ ਹੈ ਤਾਂ ਉੱਥੇ ਖਲੋਵੋ। ਕਿੱਥੇ? ਉੱਥੇ ਖਲੋਵੋ ਆਪਣੀ ਭੈਣ ਦੇ ਪਰਲੇ ਪਾਸੇ। ਇਹ ਕੰਮ ਵਾਲੀ ਜਗ੍ਹਾ ਹੈ। ਇਧਰਲੀ ਸਾਈਡ ਤੇ ਤੁਹਾਡੀ ਭੈਣ ਦੇ ਮੈਂ ਖਲੋਣਾ। ਗੱਲ ਇਹ ਹੈ ਕਿ ਪਤਾ ਕੀ ਗੱਲ ਆ, ਅਗਰ ਤੁਹਾਨੂੰ ਕੰਮ ਦੀ ਜ਼ਰੂਰਤ ਸੀ ਤੁਸੀਂ ਕੰਮ ਦੀ ਗੱਲ ਕਰੋ। ਤੁਸੀਂ ਤੇ ਆਣ ਕੇ ਬਹਿ ਕੇ ਮੈਨੂੰ ਐਂ ਲੱਗਿਆ ਵੀ ਜਿਵੇਂ ਕੋਈ ਰਿਸ਼ਤੇਦਾਰੀ ਪਾਉਣਾ ਹੈ। ਤੁਸੀਂ ਬਜ਼ੁਰਗੋ ਸਾਨੂੰ ਗੱਲ ਸਮਝ ਨਹੀਂ ਰਹੇ। ਮੈਂ ਸਮਝ ਗਿਆ ਪੁੱਤਰ ਤੇਰੀ। ਤੇ ਇਹ ਜਿਹੜੀ ਤੁਸੀਂ ਇੰਨੀ ਦੁਪਹਿਰ ਦੇ ਵਿੱਚ ਆਪਣੀ ਭੈਣ ਨੂੰ ਲੈ ਕੇ ਫਿਰਦੇ ਹੋ, ਤੁਸੀਂ ਜ਼ਰੂਰਤਮੰਦ ਹੋ, ਤੁਹਾਨੂੰ ਕੋਈ ਸ਼ੈ ਚਾਹੀਦੀ ਆ, ਮੈਨੂੰ ਲੱਗ ਗਿਆ ਪਤਾ। 4 ਦਿਨ ਤੋਂ ਘਰ ਰੋਟੀ ਨਹੀਂ ਪੱਕੀ, ਕੀ ਗੈਸ ਨਹੀਂ ਆਉਂਦੀ? ਗੁਰਬਤ ਨਾਲ ਨਹੀਂ ਪੱਕੀ। ਉਹ 4 ਦਿਨ ਦੇ ਤੇ ਬਾਹਰ ਫਿਰਨੇ ਪਏ ਤੇ ਰੋਟੀ ਘਰ ਕਿੱਥੋਂ ਪਕਣੀ? ਹੋਟਲ ਤੋਂ ਖਾ ਰਹੇ ਆ ਅਸੀਂ। ਹਜੇ ਵੀ ਗੁਰਬਤ ਤੁਹਾਡੇ ਗੁਰਬਤ ਤੁਹਾਡੇ ਆਉਣੀ ਨਹੀਂ ਚਾਹੀਦੀ, ਆ ਗਈ ਲੇਕਿਨ ਆ ਗਈ। ਫੇਰ ਵੀ ਗੁਰਬਤ ਨੂੰ ਕੀ ਕਿਹਾ ਜਾ ਸਕਦਾ? ਹਾਂ। ਇਹ ਕੰਮ ਕੀ ਕਰ ਲੈਂਦੇ ਤੁਸੀਂ ਇੱਧਰ? ਕੰਮ ਜੀ ਅੱਲਾ ਦੀ ਮਿਹਰਬਾਨੀ ਨਾਲ ਸੀ ਸਾਰੇ ਕੰਮ ਕਰ ਤੁਸੀਂ ਕਰ ਕੋਈ ਵੀ ਲਈਦੇ ਆ। ਕਹੋਗੇ ਨਾ ਕਰ ਲੈਣਗੇ। ਅੱਛਾ ਹਾਂ, ਸਾਰੇ ਕੰਮ ਕਰ ਲਈਦੇ ਅਸੀਂ। ਤੁਸੀਂ ਕਿਹੜਾ ਕਿਹੜਾ ਕੰਮ ਕਰ ਲੈਂਦੇ? ਜਿਹੜਾ ਵੀ ਕਹੋਗੇ ਮੈਨੂੰ ਮੈਂ ਕਰ ਪੁੱਛ ਲਓ, ਮੈਂ ਤੁਹਾਨੂੰ ਕੋਈ ਗਲਤ ਦੱਸ ਦੇਣਾ। ਨਹੀਂ, ਗੱਲ ਇਹ ਕਿ ਅਗਰ ਦੋਵਾਂ ਨੇ ਕੰਮ ਕਰਨਾ ਵਾ, ਮੈਨੂੰ ਦੋਵਾਂ ਦਾ ਪਤਾ ਤਾਂ ਹੋਣਾ ਚਾਹੀਦਾ ਨਾ। ਮੈਂ ਘਰ ਦਾ ਦੇਖੋ ਕਰ ਲਾਂਗੀ ਜੀ ਤੇ ਮੇਰਾ ਬਜ਼ੁਰਗੋ ਭਰਾ ਗੱਲ ਇਹ ਆ, ਅੱਛਾ ਅੱਛਾ, ਜਿਹੜੇ ਨੇ ਮੇਰੀ ਇਹ ਸਭ ਤੋਂ ਪਹਿਲੇ ਤੇ ਆਪਣੇ ਦਿਮਾਗ 'ਚ ਬਜ਼ੁਰਗ ਕੱਢੋ। ਮੈਂ ਤੁਹਾਨੂੰ ਸਮਝਾਉਣਾ। ਇੱਥੇ ਆਓ। ਹਾਂ ਹਾਂ ਮਾਸ਼ਾਅੱਲਾ। ਇਹ ਬੁਰਾ ਲੱਗਦਾ ਮੁਸਕਰਾਉਂਦਾ ਹੋਇਆ ਮੂੰਹ। ਇਹਨਾਂ ਨੇ ਘਰ ਦਾ ਤੁਹਾਡਾ ਸਾਰਾ ਕੰਮ ਸਾਂਭ ਲੈਣਾ। ਇਹਨਾਂ ਨੇ ਤਾਂ ਮੈਨੂੰ ਲੱਗਦਾ ਹਾਂਡੀ ਸਾਰਾ ਪਕਾ- ਕੁਝ ਸਾਂਭ ਲੈਣਾ। ਹਾਂਜੀ ਹਾਂਡੀ ਪਕਾਉਣੀ, ਹਾਂਡੀ ਵੀ ਪਕਾ ਲੈਂਦੇ ਨੇ, ਰੋਟੀ ਹਾਂਜੀ। ਪਕਾਉਣੀ, ਰੋਟੀ ਵੀ ਪਕਾ ਲੈਂਦੇ ਹਾਂ। ਨੇ। ਹਾਂਜੀ, ਵਾਹ ਘਰ ਦੇ ਭਾਂਡੇ ਧੋਣੇ, ਅੱਛਾ, ਭਾਂਡੇ ਲਬੇੜਨੇ, ਇਹ ਸਾਰਾ ਕੁਝ ਕਰ ਬਿਸਤਰੇ ਲੈਂਦੇ ਨੇ। ਕਰਨੇ। ਤੁਸੀਂ ਕੋਈ 2 ਮਹੀਨੇ ਬਾਹਰ ਜਾਣ ਦਾ ਕੰਮ ਕਰ ਲੈਂਦੇ ਹੋ? ਕਰੋ, ਯਾਨੀ ਕਿ ਮੇਰਾ ਤੁਸੀਂ ਮਤਲਬ ਕਹਿਣ ਬਜ਼ੁਰਗੋ ਵੇਲੋ ਖੇਚੜਾਉਣ ਵਾਲੀ ਗੱਲ ਗੱਲ ਹੈ ਕਰ ਕਿ ਰਹੇ ਹੋ। ਇਹ ਕੰਮ ਜਿਹੜਾ ਮੇਰੇ ਕੋਲ ਗੱਲ ਸੁਣ ਲਓ, ਇਸ ਡੇਰੇ ਤੇ ਸਿਰਫ ਕੰਮ ਇਹ ਹੈ ਮੈਨੂੰ ਜੀ। ਕਿ ਇਹ ਜਾਨਵਰ ਨੇ ਜਿਹਨਾਂ ਕੋ ਪੱਠਾ ਜਿਹੜਾ ਵਾ ਸ਼ਾਮ ਨੂੰ ਪੱਠੇ ਪਾਉਣੇ ਨੇ, ਸਵੇਰੇ ਜਿਹੜਾ ਵੰਡਾ ਵੁੰਡਾ ਪੱਠੇ ਦੇ ਸੀਨੇ ਚੋਣੀਆਂ ਪਾਵਾਂਗੇ, ਮਈਆਂ। ਪੱਠੇ ਤੁਹਾਡੇ ਖਿੱਚ ਦੇਾਂਗੇ ਬਾਬਾ ਆ ਕੇ। ਬਸ ਠੀਕ ਹੈ। ਤੇ ਭੈਣ ਤੁਹਾਡੀ ਤੁਸੀਂ ਤੇ ਮੱਝਾਂ ਦਾ ਕੰਮ ਕਰ ਲੋਗੇ? ਮੈਂ ਘਰ ਦਾ ਹੀ ਕਰਾਂਗੀ। ਤੁਸੀਂ ਘਰ ਦਾ ਕਰੋਗੇ ਕੰਮ? ਹਾਂਜੀ। ਬਸ ਠੀਕ ਆ। ਤੁਸੀਂ ਦੋਵੇਂ ਜਿਹੜੇ ਨੇ ਨਾ ਇੱਥੇ ਸਾਡੇ ਕੋਲ ਰਹੋ ਤੇ ਬੇਫਿਕਰ ਹੋ ਜਾਓ। ਤਨਖਾਹ ਦੀ ਤੁਸੀਂ ਸਾਡੇ ਲਈ ਟੈਨਸ਼ਨ। ਕੋਈ ਖਾਣ ਪੀਣ ਹੋਣਾ ਚਾਹੀਦਾ। ਪਹਿਲੀ ਵਾਰੀ ਭੁੱਖ ਆਏ ਬਹੁਤ ਤੁਹਾਡੇ ਲੱਗੀ ਕੋਲ, ਸਾਨੂੰ। ਉਹ ਮੱਝ ਖਲੋਤੀ ਹੈ। 8-10 ਦਿਨ ਦੀ ਰੈਸਟ ਹੋਣੀ ਚਾਹੀਦੀ ਸਾਨੂੰ। ਮੇਰੀ ਗੱਲ ਸੁਣੋ, ਉਹ ਮੱਝ ਦੇਖੋ, ਇਹਦੇ ਥੱਲੇ ਬਹਿ ਕੇ ਨਾ ਸਾਰੀ ਵੇਲੀ ਕਰ ਦਿਓ ਮੱਝ। ਨਹੀਂ, ਇਹ ਬੁਰੀ ਗੱਲ ਹੈ, ਇੰਜ ਨਹੀਂ ਹੋਣਾ ਚਾਹੀਦਾ। ਨਾ ਨਾ ਨਾ, ਜਦੋਂ ਜਾਨਵਰ ਜਦੋਂ ਤੁਸੀਂ ਆ ਜਾਓਗੇ ਇੱਥੇ ਡੇਰੇ ਤੇ, ਇਹ ਕੰਮ ਨੇ ਜਾਨਵਰ ਜਿਹੜੇ ਸ਼ਾਮ ਨੂੰ 3 ਵਜੇ ਇੱਥੇ ਬਾਹਰ ਬਣਨੇ ਨੇ ਤੇ ਮਗਰਬ ਤੋਂ ਬਾਅਦ ਜਿਹੜੇ ਜਾਨਵਰ ਵਾਪਸ ਇੱਧਰ ਦੇਖੋ ਬਣਦੇ ਨੇ। ਠੀਕ ਹੈ ਭਾਜੀ, ਅੰਕਲ ਜੀ ਸ਼ਿਕਾਇਤੀ ਖਰਗੋਸ਼ ਹੁੰਦਾ, ਕਹਿੰਦਾ ਮਤਲਬ ਮੇਰੀ ਗੱਲ ਨੂੰ ਫਾਲੋ ਕਰੋ। ਅੰਕਲ ਜਿਹੜਾ ਵਾ ਨਾ, ਤੁਸੀਂ ਆਪਣੇ ਦਿਮਾਗ ਚੋਂ ਕੱਢੋ, ਇਹ ਨੈਨਸ਼ ਅੰਕਲਾਂ ਵਾਲੇ ਨਹੀਂ ਹੈ, ਇਹ ਤੇ ਹੈਗੇ ਫੁੱਫੜ ਵਾਲੇ, ਤਾਏ ਵਾਲੇ, ਉਹ ਬਜ਼ੁਰਗ ਝਾਕੇ ਵਾਲੇ। ਉਬਲੀ ਛੱਲੀ ਹੁੰਦੀ ਆ, ਤੁਸੀਂ ਮੇਰੀ ਗੱਲ ਨੂੰ ਕਿਉਂ ਨਹੀਂ ਫਾਲੋ ਕਰ ਰਹੇ? ਲੇਕਿਨ ਅਸੀਂ ਕਹਿੰਦੇ ਵੀ ਸਾਨੂੰ ਕੰਮ ਦਵੋ ਭਰਵਾ, ਕੰਮ ਜੇ ਸਾਨੂੰ ਰੂਹ ਲੱਗੇ ਕੋਈ ਖਾਣ ਪੀਣ ਅੱਛਾ, ਮੰਗਾਓ ਕੰਮ ਕਰ ਸਾਡੇ। ਲਵਾਂਗੇ। ਤੁਸੀਂ ਕੋਈ ਖਾਣ ਪੀਣ ਲਈ ਕੋਈ ਚੀਜ਼ ਮੰਗਾ ਲਓ, ਮੈਨੂੰ ਭੁੱਖ ਬਹੁਤ ਲੱਗੀ ਹੈ। ਇਹ ਭੈਣ ਤੁਹਾਡੀ ਦੀ ਮਾਸ਼ਾਅੱਲਾ ਸ਼ਾਦੀ ਨਹੀਂ ਕੀਤੀ ਤੁਸੀਂ? ਨਹੀਂ ਜੀ, ਸ਼ਾਦੀ ਸ਼ੁਦੀ ਕਰਨੀ ਹੈ ਜੀ, ਅੱਲਾ ਖੈਰ ਕਰੇ। ਅੱਛਾ, ਹਜੇ ਕਰਨੀ ਆ? ਹਾਂਜੀ ਹਾਂਜੀ। ਮੈਨੂੰ ਤੇ ਲੱਗਦਾ ਤੁਹਾਡੀ ਭੈਣ ਦੀ ਸ਼ਾਦੀ ਹੋ ਨਹੀਂ ਯਾਰ, ਨਹੀਂ। ਖਿੱਚਣੀ ਪੈਂਦੀ ਗੱਲ ਆ ਕਿ ਤੁਸੀਂ ਅੱਜ ਤੋਂ ਬਾਅਦ ਆਪਣੇ ਆਪ ਨੂੰ ਇਕੱਲਿਆ ਨਹੀਂ ਸਮਝਣਾ ਹੈ। ਨਹੀਂ, ਮੈਂ ਤੁਹਾਡੀ ਕੋਈ- ਭੈਣ ਵੀ ਇੱਥੇ ਰਹੇ, ਤੁਸੀਂ ਵੀ ਇੱਥੇ ਰਹੋ। ਤੁਸੀਂ ਸਾਰੇ ਡੇਢ ਦੇ ਜਿੰਨੇ ਵੀ ਕੰਮ ਨੇ ਨਾ, ਉਹ ਤੁਹਾਡੀ ਮੇਰੇ ਲਈ ਜ਼ਿੰਮੇਵਾਰੀ। ਪੀਜ਼ਾ ਮੰਗਵਾ ਦਿਓ, ਤੁਹਾਡੇ ਵਾਸਤੇ? ਉਹਨਾਂ ਨੂੰ ਤਾਂ ਭਾਵੇਂ ਘਰ ਦੀ ਰੋਟੀ ਦੇ ਦੇਣਾ। ਰੋਟੀ ਮਾਸ਼ਾਅੱਲਾ, ਤੁਸੀਂ ਆਪਣਾ ਦਿਮਾਗ ਆਪਣਾ ਸ਼ਿਫਟ ਕਰਵਾਇਆ, ਉਹਨਾਂ ਦਾ ਦਿਮਾਗ ਆਪਣੇ ਦਿਮਾਗ 'ਚ ਪਾਇਆ ਪਾਸਤਾ ਮੰਗਵਾ ਦਿਓ ਸਾਡੇ। ਤੁਹਾਡੇ ਵਾਸਤੇ। ਹਾਂਜੀ ਅੱਛਾ, ਹਾਂਜੀ, ਐ ਤੁਸੀਂ ਉੱਠੋ ਜ਼ਰਾ, ਇੱਕ ਮਿੰਟ ਉਹਨਾਂ ਨੂੰ ਉੱਠੋ। ਭਾਵੇਂ ਰਾਤ ਦੀ ਚਾਵਲ ਖਵਾ ਦੇਣਾ, ਦਾਲ ਚਾਵਲ। ਉਹਨਾਂ ਨੂੰ ਚਾਵਲ ਤੇ ਮੈਂ ਖਾਂਦੀ ਨਹੀਂ। ਚਾਵਲ ਤੁਸੀਂ ਖਾਦੇ ਨੇ? ਨਹੀਂ, ਤੁਸੀਂ ਫੇ ਕੀ ਖਾਣੇ? ਮੈਂ ਪੀਜ਼ਾ ਖਾ ਲਾਂਗੀ, ਬਸ ਠੀਕ ਆ। ਤੁਸੀਂ ਇੱਥੇ ਬੈਠਣਾ ਤੇ ਮੈਂ ਤੁਹਾਡੇ ਵਾਸਤੇ ਪੀਜ਼ਾ ਲੈ ਕੇ ਆਉਣਾ। ਨਾਲ ਕਰੀਮ ਚਾਟ ਵੀ ਲੈਣਾ। ਕਰੀਮ ਚਾਟ ਵੀ? ਹਾਂਜੀ। ਅੱਛਾ ਉਹ ਜੀ। ਮੇਰੇ ਲਈ। ਤੁਸੀਂ ਤੇ ਖਾਂਦੇ ਨਹੀਂ, ਤੁਹਾਨੂੰ ਮਨਾ ਕੀਤਾ ਡਾਕਟਰ ਨੇ। ਤੁਹਾਨੂੰ ਤੇ ਬੰਦਿਆਂ 'ਚ ਫਿਰਨਾ ਤੋਂ ਵੀ ਮਨਾ ਕੀਤਾ ਹੋਣਾ ਡਾਕਟਰ ਨੇ। ਤੁਸੀਂ ਇਕੱਲੇ ਰਹੋ ਜਿੰਨਾ ਰਹਿ ਸਕਦੇ ਹੋ। ਟੋਪੀ ਲਾ ਲਓ, ਤੁਹਾਨੂੰ ਹੋਸ਼ ਆਵੇ ਅੰਕਲ ਜੀ, ਟੋਪੀ ਲਾ ਲਓ। ਮੇਰੀ ਗੱਲ ਸੁਣੋ, ਇਹ ਉੱਠੋ ਜ਼ਰਾ, ਉੱਠੋ। ਤੁਹਾਨੂੰ ਮੈਂ ਘਰ ਦਾ ਸਾਰਾ ਦਿਖਾਵਾਂ ਕਿ ਕੰਮ ਤੁਸੀਂ ਕੀ ਕੀ ਕਰਨੇ ਆ। ਆਓ ਜੀ, ਉੱਠੋ ਜ਼ਰਾ। ਇਹ ਫੋਨ ਫੜੋ ਜਰਾ। ਫੋਨ ਚੋਰ ਤੇ ਸਾਹਿਬ ਨਹੀਂ ਮੈਨੂੰ ਕਿਤੇ ਨਹੀਂ, ਚੋਰ ਸਾਹਿਬ ਮੈਨੂੰ ਦੂਰ ਲਾਈਨ, ਮੈਂ ਤੁਹਾਨੂੰ ਫੋਨ ਤੇ ਕਰ ਸਕਦਾ। ਹਾਂ, ਉੱਠੋ। ਅੰਕਲ ਜੀ ਕਿੱਥੇ ਜਾਣਾ ਜੇ? ਅੰਕਲ ਨਾ ਕਹੋ, ਉੱਥੇ ਜੁੱਤੀ ਪਾਓ। ਇੱਧਰ ਆਓ, ਤੁਹਾਨੂੰ ਮੈਂ ਕੰਮ ਦੱਸਾਂ।
इधर आओ इधर आओ इधर आओ इधर आओ उठो उठो स्पीड मारो ਐ ਤੁਸੀਂ ਇਹ ਝਾੜੂ ਫੜੋ ਇਹ ਤੁਸੀਂ ਫੜਿਆ ਜਾਏਗਾ ਨਹੀਂ ਇਹ ਤੁਸੀਂ ਫੜਨਾ ਵਾ ਅੱਛਾ ਹੈ ਐਮਰਜੈਂਸੀ ਤੋਂ ਥੱਲੇ ਉਧਰ ਮਾੜਾ ਜਿਹਾ ਤੁਸੀਂ ਨੀਟ ਕਲੀਨ ਕਰੋ ਇਹਨਾਂ ਨੂੰ ਜੀ ਜੀ ਤੇ ਤੁਸੀਂ ਐਦਾਂ ਕਰੋ ਥੋੜੇ ਆਰਾਮ ਕਰ ਲਓ ਕਿਉਂਕਿ ਤੁਸੀਂ ਥੱਕੇ ਹੋਵਾਂਗੇ ਪਤਾ ਨਹੀਂ ਕਦੋਂ ਤੋਂ ਹਾਂਜੀ ਹਾਂਜੀ ਇਹ ਤੁਸੀਂ ਕੰਮ ਸ਼ੁਰੂ ਕਰੋ ਪੱਲੇਦਾਰੀ ਕਰਕੇ ਆਈ ਤੁਸੀਂ ਕੰਮ ਕਰੋ ਸ਼ੁਕਰ ਹੈ ਕੰਮ ਮਿਲ ਗਿਆ ਕੰਮ ਇਹ ਮੈਂ ਕਿੱਥੋਂ ਮਾਰਨਾ ਸ਼ੁਰੂ ਕਰਨਾ ਜੀ ਆਜ਼ਾਰ ਤੇਰੇ ਕੋਲ ਆ ਗਏ ਤੂੰ ਜੀ, ਜੀ। ਤੂੰ ਸਭ ਤੋਂ ਪਹਿਲੇ ਤੇ ਗੋਹਾ ਥੱਲੋਂ ਸਾਫ਼ ਕਰਕੇ ਮੱਝਾਂ ਨੂੰ ਪੱਠੇ ਪਾਉਣੇ ਤੇ ਪਾਣੀ ਪਿਲਾਉਣਾ ਠੀਕ ਹੈ ਠੀਕ ਹੈ। ਆ ਕਈ ਲੈ ਲਾ ਇਹਦੇ ਨਾਲ ਗੋਹਾ ਸਾਰਾ ਥੱਲੋਂ ਪਰੇ ਕਰ ਦੇ ਠੀਕ ਹੈ ਚਲੋ ਕੰਮ ਤੁਹਾਨੂੰ ਮਿਲ ਗਿਆ ਮਿਲ ਗਿਆ ਜੀ ਸ਼ੁਰੂ ਕਰੋ ਕੰਮ ਤੁਸੀਂ ਬਸ ਕਿਹੜੇ ਕੰਮੀ ਚੌ ਸਾਹਿਬ ਨੇ ਚੌਰੀ ਨੂੰ ਲਾਤਾ ਸਾਨੂੰ ਕੋਈ ਕੰਮ ਚੰਗਾ ਦੇ ਸਾਨੂੰ ਕੋਈ ਕੰਮ ਕਰਨ ਵਾਲਾ ਯਾਰ ਕਰਾਲਾ ਤੂੰ ਪੁੱਤ ਜਿੰਨਾ ਕੰਮ ਕਰਾਉਣਾ ਹੱਥ ਲਾਏ ਵੇਖੇਗਾ ਕੀ ਬਣਿਆ ਸਾਡੇ ਨਾਲ ਬਿਨਾਂ ਕੋਈ ਪਾਣੀ ਧਾਣੀ ਨਾ ਲੈਣਾ ਨਾ ਦੇਣਾ ਹੁੰਦੇ ਆ ਕਰੋ ਜੀ ਕੀ ਬੰਦਾ ਇਹਨਾਂ ਨੂੰ ਕਵੇ ਯਾਰ ਹਾਂਜੀ ਉਹ ਖਾ ਲੋ ਕਿਤੇ ਨਹੀਂ ਕੁਝ ਹੋ ਚੱਲਾ ਮਰਦੀਆਂ ਆਹੋ ਕਦੋਂ ਤੱਕ ਆਪਣੇ ਭਰਾ ਨੂੰ ਲੈ ਕੇ ਨਾਲ ਫਿਰਦੇ ਰਹੋਗੇ ਆਪਣੇ ਬਾਰੇ ਸੋਚੋ ਆਪਣੇ ਬਾਰੇ ਦੇ ਵਿੱਚ ਸੋਚੋ ਇਹ ਤੁਸੀਂ ਇਸ ਤਰ੍ਹਾਂ ਕੋਈ ਇਹ ਕੰਮ ਕਰਨ ਵਾਲੇ ਹੱਥ ਨਹੀਂ ਹੈ ਮੇਰਾ ਭਰਾ ਆਈਏਗਾ ਹਾਂ ਭਰਾ ਤੁਹਾਡਾ ਕਿਤੇ ਵੀ ਤੁਸੀਂ ਇਸ ਤਰ੍ਹਾਂ ਕਰੋ ਅੰਦਰ ਆਓ ਮੈਂ ਨਾ ਤੁਹਾਨੂੰ ਆਪਣੇ ਸਾਰੇ ਮਕਾਨ ਦਾ ਤੁਹਾਨੂੰ ਦੱਸ ਦਵਾਂ ਹਾਂ। ਤਾਂ ਕਿ ਫਿਰ ਤੁਹਾਨੂੰ ਇਲਮ ਹੋ ਜਾਵੇ ਵੀ ਕੀ ਕਰਨਾ ਤੁਸੀਂ ਆ ਜਾਓ ਕੰਮ ਕਰ ਨੀਅਤ ਨਾਲ ਕੰਮ ਨਹੀਂ ਤੂੰ ਕਰ ਰਿਹਾ ਕਰ ਰਿਹਾ ਕੋਈ ਰੋਟੀ ਬੁਰਕੀ ਵੀ ਮੰਗਾ ਦੋ ਰੋਟੀ ਬੁਰਕੀ ਮਗਾਉਣੇ ਚਲੋ ਪਹਿਲੇ ਕੰਮ ਤੇ ਕਰ ਲਓ ਕੋਈ ਦੋ ਕੁ ਰੋਟੀਆਂ ਚੋਪੜ ਕੇ ਵਿੱਚ ਅੱਛਾ ਮੱਖਣ ਦਾ ਪੇੜਾ ਨਾਲ ਇੱਕ ਤੈਨੂੰ ਛਿਲਾ ਪਿਆ ਦੋ ਤਿੰਨ ਮੱਖਣ ਆਓ ਅੰਦਰ ਆਓ ਮੈਂ ਤੁਹਾਨੂੰ ਸਾਰੇ ਘਰ ਦੀ ਸੈਰ ਕਰਾ ਦਵਾਂ ਅੱਛਾ ਇੱਧਰ ਹੈ ਤੁਹਾਡਾ ਆ ਜਾਓ ਆਓ ਅੱਗੇ ਨਾ ਕੀ ਆਓ ਇਹ ਸਾਰਾ ਮੇਰਾ ਗਰੀਬ ਖਾਨਾ ਇਹ ਕਮਰਾ ਹੈ ਮੇਰਾ ਕਿਹੜਾ ਤੇ ਅੱਜ ਤੋਂ ਬਾਅਦ ਉਹ ਤੁਹਾਡਾ ਕਮਰਾ ਹੈ ਅੱਛਾ ਤੇ ਤੁਸੀਂ ਉੱਥੇ ਸੌਣਾ ਇਹ ਚੁੱਲ੍ਹਾ ਹੈ ਤੇ ਜਦੋਂ ਕੋਈ ਵੀ ਸ਼ੈ ਤੁਹਾਡਾ ਬਣਾਉਣ ਨੂੰ ਦਿਲ ਕਰੇ ਤੇ ਬਣਾ ਕੇ ਤੇ ਖਾ ਲੈਣੀ ਹੈ ਪਰ ਇਹ ਤੇ ਮੈਨੂੰ ਚਲਾਣੇ ਨਹੀਂ ਆਂਦਾ ਓਹੋ ਫਿਰ ਇਹ ਤੁਸੀਂ ਬਾਜ਼ਾਰੋਂ ਮੰਗਵਾ ਲਿਆ ਕਰਾਂਗੇ ਆਪਾਂ ਇੱਥੇ ਅੱਛਾ। ਲਾਗੇ ਤਾਂ ਬਾਜ਼ਾਰ ਹੈ ਚਲੋ ਸਹੀ ਹੈ ਕੀ ਪਸੰਦ ਕਰਦੇ ਵੈਸੇ ਤੁਸੀਂ ਪੁੱਛੀ ਜਾਣ ਰਹੇ ਹੋ ਮੰਗਾਉਂਦੇ ਤੇ ਕੁਝ ਵੀ ਨਹੀਂ ਹੋਏ ਨਹੀਂ ਮੈਨੂੰ ਭੁੱਖ ਲੱਗੀ ਹੈ ਮੈਂ ਤੁਹਾਡੇ ਵਾਸਤੇ ਹੁਣੇ ਦੱਸੋ ਆਰਡਰ ਲਾਓ ਕੀ ਲੈ ਕੇ ਆਵਾਂ ਤੁਹਾਡੇ ਵਾਸਤੇ ਕੋਲਡ ਡਰਿੰਕ ਪਾਸਤਾ ਫਿਰ ਪੀਜ਼ਾ ਵੀ ਕੋਲਡ ਕਰ ਡਰਿੰਕ ਲਓ ਪਾਸਤਾ ਇੰਨਾ ਕੁਝ ਤੇ ਕਿਹਾ ਨਹੀਂ ਜਿੰਨੇ ਲਿਸਟ ਬਣਾਉਣ ਦੇ ਮੈਂ ਕਹਿੰਦਾ ਮੈਂ ਸਾਰਾ ਕੁਝ ਹੈ ਭੁੱਲ ਕੇ ਨਾ ਆ ਜਾ ਅੱਛਾ ਤਾਂ ਕਿ ਮੇਰਾ ਦੁਬਾਰਾ ਗੇੜਾ ਨਾ ਲੱਗੇ ਠੀਕ। ਇਹ ਮੈਂ ਸਾਰਾ ਕੁਝ ਲੈ ਕੇ ਆਇਆ ਤੇ ਤੁਸੀਂ ਇਹ ਸਾਰੇ ਮੇਰੇ ਘਰ ਦੀ ਸੈਰ ਕਰੋ ਹੈ ਜਲਦੀ ਆਣਾ ਤੂੰ ਤੇ ਇਹ ਹਜੇ ਲੱਗੇ ਨਹੀਂ ਕਿ ਅੱਛਾ ਲੇਕਿਨ ਇਹਨਾਂ ਨੂੰ ਲੱਗ ਜਾਣੇ ਨੇ ਤੇ ਜਦੋਂ ਲੱਗ ਗਏ ਤਾਂ ਸਮਝ ਲਓ ਮੇਰੇ ਨਹੀਂ ਉਹ ਤੁਹਾਡੇ ਹੀ ਆ ਠੀਕ ਇਹ ਸਾਰਾ ਮੇਰਾ ਘਰ ਹੈ ਤੇ ਮੈਂ ਸਾਰਾ ਕੁਝ ਲੈ ਕੇ ਆਇਆ ਚਲੋ ਜਲਦੀ ਆਣਾ ਇੰਜ ਗਿਆ ਤੇ ਇੰਜ ਆਇਆ ਅੱਜ ਇਹ ਦੇਖੋ ਮੈਂ ਕਿੱਡੇ ਸੋਹਣੇ ਜਾਨਵਰ ਰੱਖੇ ਇਹ ਖਰਗੋਸ਼ ਨੇ ਵਾਹ ਕਿੱਡੇ ਪਿਆਰੇ ਨੇ ਜਦੋਂ ਤੁਹਾਡਾ ਦਿਲ ਕਰੇ ਤਾਂ ਪਿਆਜ਼ ਕੱਟਣਾ ਇੱਕ ਚੁੱਕ ਕੇ ਖਰਗੋਸ਼ ਵਿੱਚ ਪਾ ਲੈਣਾ ਅੱਛਾ ਠੀਕ ਇਹਨਾਂ ਦਾ ਇਹ ਫਾਇਦਾ ਵਾ ਵੀ ਬਾਹਰੋਂ ਤੁਹਾਨੂੰ ਹਾਂਡੀ ਲਿਆਉਣੀ ਨਹੀਂ ਪੈਂਦੀ ਹਾਂ ਬੜੇ ਜ਼ਬਰਦਸਤ ਇਹ ਤਾਂ ਬਣਦੇ ਬੜੇ ਖਰਗੋਸ਼ ਸੀਗੇ ਫਿਰ ਇਹ ਤਾਂ ਮੈਂ ਰੋਜ਼ ਹੀ ਖਾ ਜਾਂਦਾ ਨਾ ਉਹਦੀ ਵਜ੍ਹਾ ਨਾਲ ਘਟ ਗਏ ਹਾਂਜੀ ਮੈਨੂੰ ਬੜੇ ਪਸੰਦ ਨੇ ਖਰਗੋਸ਼ ਅੱਛਾ ਤੁਹਾਨੂੰ ਡੇਲੀ ਪਸੰਦ? ਖਾਂਦੇ ਹਾਂ ਮੈਂ ਵੀ ਖਾ ਲਾਂਗੀ ਹਾਂ ਇਹ ਮੇਰਾ ਵਾਸ਼ਰੂਮ ਆ ਅੱਛਾ ਹਾਂ ਉੱਪਰ ਤੇ ਛੱਤ ਨਹੀਂ ਹੈਗੀ? ਨਹੀਂ ਛੱਤ ਨਹੀਂ ਹੈ ਇਹਦੀ ਉੱਪਰ ਤੁਸੀਂ ਨਹੀਂ ਆਪ ਰੱਖਿਆ ਨਹੀਂ ਨਾ ਤੁਸੀਂ। ਜਾਣਾ ਇਹ ਤੁਹਾਡਾ ਭਰਾ ਜਾਵੇ ਜਿੰਨਾ ਮਰਜ਼ੀ ਮੈਂ? ਬੇਫਿਕਰ ਹੋ ਕੇ ਜਾਵੇ ਤੁਸੀਂ ਕੱਲ ਜਾਣਾ ਤੁਸੀਂ ਅੰਦਰ ਜਿਹੜਾ ਵਾਸ਼ਰੂਮ ਬਣਿਆ ਉਹ 'ਚ ਜਾਣਾ ਅੱਛਾ ਹਾਂ ਮੈਂ ਤੁਹਾਡੇ ਵਾਸਤੇ ਸਾਰਾ ਸਮਾਨ ਲੈ ਕੇ ਆਇਆ ਜਲਦੀ ਆਣਾ ਮੇਰਾ ਇੰਤਜ਼ਾਰ ਕਰਨਾ ਹਾਂ। ਮੇਰੇ ਆਉਣ ਤੋਂ ਪਹਿਲੇ ਕੁਛ ਹੈ ਖਾ ਨਾ ਲੈਣਾ ਠੀਕ ਹੈ ਨਹੀਂ ਖਾਂਦੀ ਹੈ ਹੀ ਕੁਛ ਨਹੀਂ ਤੇ ਸ਼ੁਕਰ ਆ ਚਲਾ ਗਿਆ ਜਾਨੂ ਹਾਂਜੀ। ਜਾਨੂ ਕਿੱਥੇ ਹੋ ਹੈਂ? ਕੈਸਾ ਪੇੜੇ ਵਰਗਾ ਮੂੰਹ ਆ ਤੁਹਾਡਾ ਵਾਹ ਇੱਥੇ ਕੀ ਕਰਨ ਦੇ ਉਹਨੂੰ ਮੈਂ ਕੰਮ ਕਰ- ਭੇਜ ਦਿੱਤੇ ਸਮੋਸੇ ਲੈਣ ਵਾਸਤੇ ਕੰਮ ਕਰਨ ਡਿਆ ਮੈਂ ਕੀ ਕਰਨਾ ਚਲੋ ਜਲਦੀ ਮਿੰਟ ਮਾਰੋ ਨਿਕਲ ਗੱਲ ਗਏ ਚਲ ਗਿਆ ਚਲਾ ਗਿਆ ਹੈ, ਕਿੰਨੀ ਲਿਸਟ ਬਣਾ ਕੇ ਦਿੱਤੀ ਮੈਂ ਕਿਹਾ ਜਰਾ ਟਾਈਮ ਲੱਗੇਗਾ ਚਲੋ ਜਲਦੀ ਮਿੰਟ ਮਾਰ ਲਓ ਓਏ ਅੱਲਾ ਮਾਫ ਕਰੇ ਕੀ ਜ਼ਮਾਨਾ ਆ ਗਿਆ ਵਾ ਬੰਦੇ ਨੂੰ ਕੋਈ ਬੰਦਾ ਨਹੀਂ ਸਮਝ ਓਏ 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 ਕਿੱਧਰ ਫੰਡ ਜਾ ਹਾਂ ਇਧਰ ਆ ਜਾ ਮੇਰੇ ਕੋ ਪੈਸੇ ਕਿਉਂ ਦਿੱਤਾ ਮੇਰੇ ਤੂੰ ਉਹ ਤੂੰ ਹਾਲੇ ਵੀ ਮੇਰੇ ਮਗਰ ਹੀ ਆ ਹਾਂ ਮੈਂ ਤੇਰੇ ਮਗਰ ਕਦੋਂ ਤੂੰ ਇਧਰੋਂ ਆਉਂਦਿਆ ਮੈਂ ਇਧਰੋਂ ਆਉਂਦਿਆ ਮੈਂ ਤਾਂ ਨਾਲ ਦੇ ਪਿੰਡ ਗਿਆ ਸੀ ਨਾਲ ਦੇ ਪਿੰਡ ਖੈਰ ਨਾ ਗਿਆ ਸੀ ਤੂੰ ਨਾਲ ਦੇ ਪਿੰਡ ਉਹ ਤੈਨੂੰ ਮੈਂ ਕੀ ਦੱਸਾਂ ਕੈਸਾ ਤੇਰਾ ਅਜੀਬ ਜਿਹਾ ਮੂੰਹ ਆ ਕੰਮ ਹੀ ਬੜੇ ਖਰਾਬ ਹੋਣ ਕੀ ਡਏ ਆ। ਹੋਇਆ, ਕੀ ਅੱਲਾ ਆ? ਪਾਕ ਮਾਫ ਕਰੇ ਅੱਲਾ ਬਹਿ ਜਾ ਦਾ ਉਹ ਕੀ ਹੋਇਆ ਦੌਰ ਹੀ ਕੀ? ਨਹੀਂ ਰਹਿ ਗਿਆ ਭਰਾਵਾ ਕੀ ਹੋਇਆ ਕੀ ਆ ਉਹ ਲੰਬੜਦਾਰ ਤੇ ਚੋਰੀ ਹੋ ਗਈ ਭਾਈ ਹੈਂ? ਹਾਂ ਪੂਰਾ ਉਹ? ਪਿੰਡ ਅਫਸੋਸ ਕਰਨ ਜਾਣ ਡਿਆ ਵਾ ਓਏ ਹੋਏ ਹੋਏ ਨਹੀਂ ਹੋਇਆ ਕੀ ਇਹ ਚੋਰੀ ਕਿਦਾਂ ਹੋ ਗਈ ਉਹਨਾਂ ਦੇ ਇਦਾਂ ਹੋਈ ਚੋਰੀ ਇਦਾਂ ਅੱਛਾ ਨਹੀਂ ਕੀਤੀ ਕੀ ਇਹਨਾਂ ਨੇ ਨਹੀਂ ਪਤਾ ਲੱਗਿਆ ਭਾਈ ਉਹ ਬੁੱਢੀ ਤੇ ਬੰਦਾ ਉਹਨੂੰ 4 ਦਿਨ ਲਈ ਘਰ ਰੱਖਿਆ ਤੇ ਉਹੀ ਉਹਨਾਂ ਨੂੰ ਜਲੀਲ ਕਰਕੇ ਉਹ ਗਏ ਉਹ ਤਾਂ ਨਮੋਸ਼ੀ ਨਾਲ ਕਿਸੇ ਨੂੰ ਦੱਸਣ ਜਿਹੜੇ ਆ ਤੂੰ ਇੱਧਰ ਕਿੱਧਰ ਖੱਜਲ ਹੋਣ ਡਿਆ ਮੇਰੇ ਕੋਲ ਨਾ ਕੋਈ ਮਹਿਮਾਨ ਆਏ ਨੇ ਇੱਕ ਭੈਣ ਤੇ ਭਰਾ ਉਹਨਾਂ ਨੇ ਮੇਰੇ ਕੋਲ ਕਰਨਾ ਵਾ ਕੰਮ ਤੇ ਉਹ ਕਹਿੰਦੇ ਸਾਨੂੰ ਭੁੱਖ ਲੱਗੀ ਆ ਮੈਂ ਕਿਹਾ ਕੋਈ ਨਹੀਂ ਮੈਂ ਤੁਹਾਡੇ ਵਾਸਤੇ ਅੱਡੇ 'ਚ ਸਮੋਸੇ ਫੜ ਕੇ ਲੈ ਕੇ ਆਉਣਾ ਵਾ ਮੈਂ ਕਿਹਾ ਮੈਂ ਇੰਜ ਗਿਆ ਤੇ ਇੰਜ ਆਇਆ ਜੋੜੀ ਆ ਹਾਂ ਉਹ ਕਿੱਦਾਂ ਦੇ ਆ ਜੋੜਿਓ ਪਤਾ ਨਹੀਂ ਬੰਦੇ ਦਾ ਹੈ ਮੂੰਹ ਜਿਹੜਾ ਮਿੱਧਿਆ ਜੇ ਨਸ਼ਾ
ਤੇ ਕੁੜੀ ਜਿਹੜੀ ਉਹ ਸੋਹਣੀ ਆ, ਚਿੱਟੀ ਆ, ਸਾਫ ਸੁਥਰੀ ਆ। ਉਹ ਭੈਣ ਭਰਾ ਵਾ ਕਿ ਮੀਆਂ ਬੀਵੀ ਆ? ਨਹੀਂ, ਮੈਨੂੰ ਤਾਂ ਉਹਨਾਂ ਨੇ ਭੈਣ ਭਰਾ ਹੀ ਦੱਸਿਆ ਵਾ। ਉਹ ਜਾ ਓਏ, ਕੈਸਾ ਤੇਰਾ ਰੋੜੀ ਵਰਗਾ ਮੂੰਹ ਆ, ਤੈਨੂੰ ਇਹ ਨਹੀਂ ਪਤਾ ਲੱਗਣਾ? ਜਾ ਜਾ ਕੇ ਡੇਰੇ ਤੇ ਪਤਾ ਕਰ, ਉੱਥੇ ਵੀ ਦੋਵੇਂ ਸੀ, ਉਹ ਵੀ ਭੈਣ ਭਰਾ ਦੱਸਿਆ ਉਹਨਾਂ ਤੇ, ਚੋਰੀ ਹੋ ਗਈ ਆ। ਉਹ ਕਹਿੰਦੇ ਇਹੀ ਆ ਫਰਾਡੀਏ ਲੱਗਦਾ ਮੈਨੂੰ। ਉਹ ਚਲਾ ਮੇਰੇ ਨਾਲ। ਮੈਂ ਕਹਤਾ ਤੇਰੇ ਨਾਲ ਜਾਵਾਂ, ਤੂੰ ਤਾਂ ਮੇਰੇ ਕੋਲ ਪੈਸੇ ਲੈਣੇ ਆ। ਕੋਈ ਨਹੀਂ ਪੈਸੇ ਲੈਣੇ, ਇੱਕ ਵਾਰੀ ਦੇਖੀਏ ਦੱਸੇ ਉਹਨਾਂ ਨੂੰ ਫੜੀਏ, ਕਿਤੇ ਇਹ ਨਾ ਹੋ ਕੇ ਮੇਰਾ ਵੀ ਮਾਲ ਡੰਗਰ ਸਾਰਾ ਕੁਝ ਉਹਨਾਂ ਦੇ ਜ਼ਿੰਮੇਦਾਰ ਸੀ। ਆਹਾ, ਓਏ ਉਹ ਬੁੱਢੀ ਬੰਦਾ ਵਾ, ਬੜਾ ਅਜੀਬ ਜਿਹਾ ਓਏ ਖੁਰਲੀ, ਉਹ ਵੇਲੀ ਖੁਰਲੀ, ਕਿਹੜੀ ਖੁੱਲੀ? ਓਏ ਇੱਥੇ ਮੇਰੀਆਂ 2 ਮੱਝਾਂ ਖੋਲ ਕੇ ਲੈ ਗਈ ਏ। ਉਹ ਮੇਰੇ 15 ਲੱਖ ਦੀ ਇੱਕ ਮੱਝ ਸੀ। ਓਏ ਉਹ ਕਿੰਨੀਆਂ ਸਾਰੀਆਂ ਖੜੀਆਂ ਵਾ? ਉਹ ਨਹੀਂ, ਉਹ ਜਿਹੜੀਆਂ ਕੰਮ ਦੀਆਂ ਸੀ ਉਹ ਇੱਥੇ ਬੰਨੀਆਂ ਸੀ, ਉਹ ਖੋਲ ਕੇ ਲੈ ਗਈ ਓਏ। ਲਿਆ ਲਿਆ ਸਮੋਸੇ ਲਿਆ ਉਹਨਾਂ ਲਈ ਹੋਰ। ਓਏ ਮੈਂ ਉਜੜ ਗਿਆ ਓਏ, ਚੰਗਾ ਹੋ ਗਿਆ। ਉਹ ਮੈਂ ਬਰਬਾਦ ਹੋ ਗਿਆ ਓਏ। ਹਾਲੇ ਨਹੀਂ, ਬਾਕੀ ਵੀ ਖੁੱਲਣਗੀਆਂ, ਫੇਰ ਹੋਏਗਾ ਤੂੰ। ਤੈਨੂੰ ਮੈਂ ਕਹਿੰਦਾ ਸੀ ਨਾ, ਹਾਂ ਸੂਤ ਖਾਣਾ ਛੱਡ ਦੇ, ਹਰਾਮ ਖਾਣਾ ਛੱਡ ਦੇ, ਇੱਕ ਨਾ ਇੱਕ ਦਿਨ ਤੈਨੂੰ ਸਜ਼ਾ ਜ਼ਰੂਰ ਮਿਲਣੀ ਸੀ। ਤੈਨੂੰ ਇਸੇ ਗੱਲ ਦੀ ਸਜ਼ਾ ਮਿਲੀ ਆ, ਤੂੰ ਗਰੀਬਾਂ ਦਾ ਹੱਕ ਖਾਦਾ ਵਾ, ਸੂਤ ਦੇ ਪੈਸੇ ਖਾਦੇ ਆ। ਸੂਤ ਦੇਣ ਵਾਲਾ ਵੀ ਲਾਹਨਤੀ, ਸੂਤ ਖਾਣ ਵਾਲਾ ਵੀ ਲਾਹਨਤੀ। ਬਸ ਕਰ ਦੇ ਓਏ, ਮੇਰਾ ਜ਼ਮੀਰ ਜਾਗ ਪਿਆ। ਸੂਦ ਲੈਣ ਵਾਲੇ ਦੇ ਘਰ ਕਦੀ ਵੀ ਦੀਵਾ ਨਹੀਂ ਉਹ ਬਲਦਾ। ਮੈਂ ਲੋਕਾਂ ਦੀਆਂ ਮਜਬੂਰੀਆਂ ਖਰੀਦਦਾ ਸੀ ਤੇ ਅੱਜ ਮੈਨੂੰ ਉਹ ਦੇਖ ਲੈ, ਮੇਰਾ ਉਨਾ ਹੀ ਨੁਕਸਾਨ ਹੋ ਗਿਆ। ਜਿੰਨੇ ਕਿ ਮੈਂ 10 ਸਾਲਾਂ 'ਚ ਪੈਸੇ ਕਮਾਏ ਨੇ, ਉਹ ਤੋਂ ਜ਼ਿਆਦਾ ਮੇਰੇ ਲੱਗੇ ਨੇ। ਅਗਰ ਮੈਂ ਤੁਹਾਡੀ ਵੈਸੇ ਮਦਦ ਕੀਤੀ ਹੁੰਦੀ, ਹੋ ਸਕਦਾ ਇਹ ਸਾਰਾ ਕੁਝ ਮੇਰੇ ਨਾਲ ਹੁੰਦਾ ਹੀ ਨਾ। ਮੈਂ ਅੱਜ ਸੱਚੇ ਦਿਲ ਤੋਂ ਆਪਣੇ ਰੱਬ ਕੋਲੋਂ ਮਾਫੀ ਮੰਗਦਾ ਕਿ ਅੱਜ ਤੋਂ ਬਾਅਦ ਇਹ ਪੈਸਾ ਮੈਂ ਆਪਣੇ ਘਰ 'ਚ ਨਹੀਂ ਵਾੜਾਂਗਾ। ਜਿਹੜਾ ਕੋਈ ਕਿਸੇ ਨੂੰ ਪੈਸਾ ਚਾਹੀਦਾ ਹੋਇਆ, ਉਹਨੂੰ ਅੱਲਾ ਦੀ ਰਜ਼ਾ ਵਾਸਤੇ ਹੀ ਦੇਵਾਂਗਾ, ਉਹਦੇ ਉੱਤੇ ਮੈਂ ਪੈਸੇ ਨਹੀਂ ਲਵਾਂਗਾ। ਠੀਕ ਹੈ? ਬੜੀ ਮਿਹਰਬਾਨੀ ਆ ਜੇ ਤੇ ਤੈਨੂੰ ਅਕਲ ਤੂੰ ਆ। ਹੁਣ ਜਿਹੜਾ ਤੂੰ 30,000 ਰੁਪਏ ਦੇਣਾ ਨਾ, ਹਾਂ ਤੂੰ ਵੀ ਰਹਿਣ ਦੇ, ਜਾ ਤੂੰ ਵੀ ਰਹਿਣ ਦੇ। ਜਿੱਥੇ ਇੰਨੇ ਗਏ, ਮੈਂ ਸਮਝਾਂਗਾ ਕਿ ਮੇਰੇ ਇਹ ਵੀ ਗਏ। ਇਹਦੇ ਚੋਰੀ ਨਾ ਹੁੰਦੀ ਤੇ ਇਹਨੇ ਮੇਰੇ ਕੋਲ ਵੀ 30 ਲੈਣਾ ਸੀ। ਉਹ ਉਰੇ ਆ, ਕੈਸਾ ਗੜੇਰੀ ਚੂਪੀ ਵਰਗਾ ਮੂੰਹ ਆ, ਉਰੇ ਆ।